ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਕਰਦੇ ਹਾਂ ਸਵਾਗਤ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜਿਹਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ, ਤੇ ਇਹਨਾਂ ਦੇ ਨਾਲ 559-905-2575 ਤੇ ਗੱਲ ਕੀਤੀ ਜਾ ਸਕਦੀ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸਰਕਾਰਾਂ ਤੋਂ। ਇੱਕ ਦਿੱਲੀ ਦੀ ਸਰਕਾਰ ਹੈ ਕੇਜਰੀਵਾਲ ਸਾਹਿਬ, ਇੱਕ ਪੰਜਾਬ ਦੀ ਸਰਕਾਰ ਹੈ ਭਗਵੰਤ ਮਾਨ ਜੀ। ਤਾਜ਼ੇ ਮੁੱਖ ਮੰਤਰੀ ਬਣਨ ਤੋਂ ਬਾਅਦ ਜਰਮਨੀ ਦੇ ਦੌਰੇ ਤੇ ਗਏ ਸੀ, ਪਰ ਹੁਣ ਕੇਜਰੀਵਾਲ ਨੇ ਟਿਕਟ ਕਟਵਾਤੀ ਹੈ ਭਗਵੰਤ ਮਾਨ ਦੀ। ਬਿਲਕੁਲ ਪ੍ਰਵੀਨ ਜੀ, ਇਹ ਗੱਲ ਦਰੁਸਤ ਹੈ ਕਿ ਭਗਵੰਤ ਮਾਨ ਦੀ ਉਚੇਚਾ ਤੁਰੰਤ ਟਿਕਟ ਕਟਾਈ ਗਈ ਆ ਤੇ ਉਹਨਾਂ ਨੂੰ ਤੁਰੰਤ ਦਿੱਲੀ ਤਲਬ ਹੋ ਕੇ ਜਾਂ ਤਲਬ ਕਰ ਲਿਆ ਗਿਆ ਜਾਂ ਪੇਸ਼ ਹੋਣ ਦੀ ਹਦਾਇਤ ਕਰ ਦਿੱਤੀ ਗਈ ਹੈ। ਅਸਲ 'ਚ ਮਾਮਲਾ ਪੰਜਾਬ ਦੇ ਮਿਸ਼ਨ ਲੋਟਸ ਨੂੰ ਲੈ ਕੇ ਹੀ ਹੈ। ਮਿਸ਼ਨ ਲੋਟਸ ਇੰਨਾ ਹਾਵੀ ਹੋ ਗਿਆ ਜਾਂ ਇਸ ਨੂੰ ਪ੍ਰੋਪੋਗੰਡੇ ਰਾਹੀਂ ਇੰਨਾ ਮਸ਼ਹੂਰ ਕਰ ਦਿੱਤਾ ਗਿਆ, ਜਾਂ ਸੱਚਮੁੱਚ ਇਹਦੇ ਪਿੱਛੇ ਕੋਈ ਸਾਜ਼ਿਸ਼ ਸ਼ਰਾਰਤ ਹੈ, ਜਾਂ ਬੀਜੇਪੀ ਨੂੰ ਇਹਦਾ ਮਤਲਬ ਹੁਣ ਗੁਜਰਾਤ ਦੇ ਵਿੱਚ ਖਤਰਾ ਬਣ ਗਈ ਆਮ ਆਦਮੀ ਪਾਰਟੀ, ਜਾਂ ਜਿਵੇਂ ਆਮ ਆਦਮੀ ਪਾਰਟੀ ਖੁਦ ਦਮ ਭਰ ਰਹੀ ਹੈ ਕਿ ਦਿੱਲੀ ਦਾ ਇੱਕ ਵੱਡਾ ਮੈਗਜ਼ੀਨ, ਦਿੱਲੀ ਦੀ ਇੱਕ ਵੱਡੀ ਏਜੰਸੀ ਜਿਹਦੇ ਪਹਿਲਾਂ ਦਾਅਵੇ ਬੜੇ ਸੱਚ ਹੋਏ ਨੇ, ਉਹਦਾ ਸਰਵੇ ਦਮ ਭਰ ਰਿਹਾ ਕਿ ਲਓ ਜੀ ਗੁਜਰਾਤ ਦੇ ਵਿੱਚ ਤਾਂ ਹਿੱਲ ਗਈ ਬੀਜੇਪੀ। ਤੇ ਉਹਨਾਂ ਨੇ ਇਹ ਵੀ ਕਹਿੰਦੇ ਕਿ ਉਸ ਸਰਵੇ 'ਚ ਇਹ ਵੀ ਦਮ ਭਰਿਆ ਗਿਆ ਕਿ 2024 ਦੇ ਵਿੱਚ ਨਰਿੰਦਰ ਮੋਦੀ ਦਾ ਜੇਕਰ ਕੋਈ ਮੁਕਾਬਲਾ ਕਰੂਗਾ ਤਾਂ ਉਹ ਰਾਹੁਲ ਗਾਂਧੀ ਜਾਂ ਕੋਈ ਹੋਰ ਨਹੀਂ ਹੋਊਗਾ, ਅਰਵਿੰਦ ਕੇਜਰੀਵਾਲ ਹੋਣਗੇ। ਸੋ ਕਹਿੰਦੇ ਕਿ ਆਹ ਸਰਵੇਆਂ ਨੇ, ਆਹ ਰਿਪੋਰਟਾਂ ਨੇ ਬੀਜੇਪੀ ਦੇ ਹੱਥ ਪੈਰ ਫੈਲਾ ਦਿੱਤੇ ਨੇ ਤੇ ਉਹ ਹੁਣ ਭੱਜ ਨੱਠ ਦੇ ਵਿੱਚ ਕਹਿੰਦੇ ਆਮ ਆਦਮੀ ਪਾਰਟੀ ਨੂੰ ਘੇਰਨਾ ਚਾਹੁੰਦੇ ਨੇ। ਸੋ ਕੇਜਰੀਵਾਲ ਜੀ ਨੇ ਇਸ ਹਵਾਲੇ ਨਾਲ ਦਮ ਭਰਿਆ ਤੇ ਇਸ ਹਵਾਲੇ ਨਾਲ ਉਹਨਾਂ ਨੇ ਤੁਰੰਤ ਕਹਿੰਦੇ ਪੰਜਾਬ ਦੇ ਸਾਰੇ ਲੀਡਰ ਦਿੱਲੀ ਬੁਲਾ ਲਏ। ਪੰਜਾਬ ਦੇ ਸਮੁੱਚੀ ਲੀਡਰਸ਼ਿਪ, ਇਹ ਪਤਾ ਲੱਗਿਆ ਪ੍ਰਵੀਨ ਜੀ ਕਿ ਉਹਦੇ ਵਿੱਚ ਰਾਜ ਸਭਾ ਮੈਂਬਰ ਸਾਰੇ, ਉਹਦੇ ਵਿੱਚ ਸਾਰੇ ਐਮਐਲਏ, ਸਾਰੇ ਮੰਤਰੀ, ਇੱਥੋਂ ਤੱਕ ਕਿ ਜਿਹੜੇ ਇਹਨਾਂ ਦੇ ਹੱਕ 'ਚ ਭੁਗਤਣ ਵਾਲੇ ਪੰਚ, ਸਰਪੰਚ, ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਨੇ, ਉਹ ਵੀ ਦਿੱਲੀ ਬੁਲਾ ਲਏ ਜੀ। ਸੋ ਇਹ ਹੁਣ ਦੋ ਪਹਿਲੂ ਨੇ ਇਹਦੇ ਵਿੱਚ। ਪਹਿਲਾ ਪਹਿਲੂ ਇਹ ਹੈ ਕਿ ਇਹਨਾਂ ਸਾਰਿਆਂ ਨਾਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਬੈਠ ਕੇ ਸੰਬੋਧਨ ਕਰਨਾ। ਭਗਵੰਤ ਮਾਨ ਹੋਰੀ ਵਿਦੇਸ਼ ਦੌਰੇ ਤੇ ਨੇ ਤੇ ਉਹ ਕਹਿੰਦੇ ਜੀ ਪੰਜਾਬ ਲਈ ਮੈਂ ਪੈਕੇਜ ਲੈਣ ਗਿਆ, ਪੰਜਾਬ ਲਈ ਮੈਂ ਬਿਜ਼ਨਸ ਲੈਣ ਗਿਆ, ਪੰਜਾਬ ਲਈ ਮੈਂ ਉਦਯੋਗ ਲੈਣ ਗਿਆ, ਤੇ ਉਹਨਾਂ ਦੀ ਬੈਠਕਾਂ ਚੱਲ ਰਹੀਆਂ ਨੇ। ਜਦੋਂ ਕਿ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੇ ਸਵਾਲ ਵੀ ਉੱਠਦੇ ਨੇ ਕਿ ਕਿਹੜਾ ਗਲਾਸੀ ਕਲੱਬ ਹੈ ਜੀ ਜਿਹਨਾਂ ਨੂੰ ਮਿਲਣ ਗਏ ਨੇ, ਜਾਂ ਕੀ ਹੈ ਇਹ ਕਿ ਉਦਯੋਗ ਕਲੱਬ ਨਹੀਂ ਗਏ ਤਾਂ ਹੋਰ ਕੁਛ ਹੈ। ਸੋ ਉਹਦੇ ਬਾਰੇ ਉਹ ਵੀ ਚਰਚਾਵਾਂ ਨੇ। ਪਰ ਭਗਵੰਤ ਮਾਨ ਹੋਰਾਂ ਦਾ ਇਹ ਸਰਕਾਰੀ ਦੌਰਾ, ਇਹ ਵਿਦੇਸ਼ ਫੇਰੀ, ਅਚੇਚੀ ਉਦਯੋਗ ਨੂੰ ਲੈ ਕੇ, ਬਿਜ਼ਨਸ ਨੂੰ ਪੰਜਾਬ ਲਿਆਉਣ ਲਈ ਫੇਰੀ 19 ਦਸੰਬਰ ਤੱਕ ਦੀ ਹੈ, 19 ਸਤੰਬਰ ਤੱਕ ਦੀ ਹੈ। ਸੋ 19 ਸਤੰਬਰ ਨੂੰ ਇਹ ਫੇਰੀ ਖਤਮ ਹੋਣੀ ਸੀ, ਪਰ ਅਰਵਿੰਦ ਕੇਜਰੀਵਾਲ ਹੋਰਾਂ ਨੇ ਪੰਜਾਬ ਦੇ ਐਮਐਲਏਆਂ ਨੂੰ 18 ਸਤੰਬਰ ਨੂੰ ਦਿੱਲੀ ਤਲਬ ਕੀਤਾ। ਦੋ ਚੀਜ਼ਾਂ ਨੇ, ਇੱਕ ਐਮਐਲਏ ਨੂੰ ਤਲਬ ਕੀਤਾ ਹੈ ਔਰ ਇੱਕ ਪੰਜਾਬ ਦੀ ਸਾਰੀ ਲੀਡਰਸ਼ਿਪ ਨਾਲ ਬੈਠਕ ਹੈ, ਉਹਨੂੰ ਸੰਬੋਧਨ ਕਰਨਾ। ਸੋ ਦੋ ਚੀਜ਼ਾਂ ਵੱਖੋ ਵੱਖਰੀਆਂ ਨੇ। ਇਸ ਲਈ ਦਿੱਲੀ ਦੇ ਵਿੱਚ 18 ਸਤੰਬਰ ਨੂੰ ਜਦੋਂ ਪੰਜਾਬ ਦੇ ਸਾਰੇ ਐਮਐਲਏਆਂ ਨੇ ਸਾਹਮਣੇ ਬੈਠਣਾ, ਤਾਂ ਭਗਵੰਤ ਮਾਨ ਵੀ ਇੱਕ ਐਮਐਲਏ ਤਾਂ ਹੈਗੇ ਨੇ ਨਾ, ਤੇ ਉਹ ਪੰਜਾਬ ਦੇ ਮੁੱਖ ਮੰਤਰੀ ਵੀ ਨੇ, ਉਹ ਮੰਤਰੀ ਮੰਡਲ ਦੀ ਅਗਵਾਈ ਵੀ ਕਰਦੇ ਨੇ। ਸੋ ਇਸ ਲਈ ਉਹਨਾਂ ਦੀ ਅਚੇਚੀ ਟਿਕਟ ਕਟਾ ਲਈ ਗਈ ਆ। ਉਹ ਟਿਕਟ ਹੁਣ 19 ਸਤੰਬਰ ਵਾਲੀ ਜਿਹੜੀ ਸੀਗੀ ਉਹ ਕਟਾ ਕੇ 17 ਸਤੰਬਰ ਕੀਤੀ ਗਈ ਹੈ। ਔਰ ਹੋ ਸਕਦਾ ਹੈ ਉਹ ਸਿੱਧੇ ਦਿੱਲੀ ਹੀ ਉਤਰਨ ਤੇ ਦਿੱਲੀ ਹੀ ਰੁਕ ਜਾਣ ਫਿਰ, ਤੇ 18 ਤਰੀਕ ਦੀ ਬੈਠਕ ਅਟੈਂਡ ਕਰਨ ਤੋਂ ਬਾਅਦ ਹੀ ਪੰਜਾਬ ਨੂੰ ਪਰਤਣ। ਤੇ ਹੁਣ ਦਿੱਲੀ ਦੇ ਵਿੱਚ ਭਗਵੰਤ ਮਾਨ ਹੋਰੀ ਇੱਕ ਉਸ
ਬੈਠਕ ਦਾ ਹਿੱਸਾ ਹੋਣਗੇ ਜਿੱਥੇ ਸਾਰੇ ਐਮਐਲਏ ਤਲਬ ਕੀਤੇ ਗਏ ਨੇ, ਜਿੱਥੇ ਮਿਸ਼ਨ ਲੋਟਸ ਨੂੰ ਲੈ ਕੇ, ਬੀਜੇਪੀ ਦੇ ਦਾਅ ਨੂੰ ਲੈ ਕੇ, ਉਹਨਾਂ ਨੂੰ ਰੋਕਣ ਦੇ ਲਈ, ਠੱਲ ਪਾਉਣ ਦੇ ਲਈ ਉਹਦੀ ਕਿੰਨੀ ਕੁ ਸੱਚਾਈ ਹੈ, ਕਿੰਨਾ ਕੁ ਝੂਠ ਹੈ, ਕਿੰਨੀ ਕੁ ਹੋਰ ਆਪਣੇ ਐਮਐਲਏ ਤੇ ਨਵੀਂ ਪਰਤ ਚਾੜਨੀ ਹੈ, ਉਹਨਾਂ ਨੂੰ ਨਵਾਂ ਕੋਈ ਗੁਰਮੰਤਰ ਦੇਣਾ ਹੈ, ਉਹਦੀ ਇੱਕ ਕਵਾਇਦ ਹੈ। ਤੇ ਦੂਸਰਾ ਸਮੁੱਚੀ ਲੀਡਰਸ਼ਿਪ ਜਿਹੜੀ ਬੁਲਾਈ ਗਈ ਹੈ, ਜਿਸ 'ਚ ਰਾਜ ਸਭਾ ਮੈਂਬਰ ਵੀ ਹੋਣਗੇ, ਪੰਚ, ਸਰਪੰਚ, ਬਲਾਕ ਸਮਿਤੀ, ਜ਼ਿਲ੍ਹਾ ਪ੍ਰੀਸ਼ਦ, ਜਿਹੜੇ ਇਹਨਾਂ ਦੇ ਹੱਕ 'ਚ ਆ ਗਏ ਨੇ, ਉਹਨਾਂ ਸਾਰਿਆਂ ਨੂੰ ਵੀ ਨਾਲ ਬੁਲਾਇਆ ਗਿਆ। ਤੇ ਉੱਥੇ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਸੰਬੋਧਨ ਕਰਨਗੇ। ਉਹਦੇ ਵਿੱਚੋਂ ਮੈਨੂੰ ਲੱਗਦਾ ਕੁਝ ਲੀਡਰਾਂ ਨੂੰ ਗੁਜਰਾਤ ਔਰ ਕੁਝ ਨੂੰ ਹਿਮਾਚਲ ਭੇਜਣ ਦੀ ਕਵਾਇਦ ਵੀ ਹੋਏਗੀ। ਸੋ ਇਹ ਸਾਰੀ ਰਣਨੀਤੀ ਘੜੀ ਹੈ। ਇਹ ਇਸ ਲਈ ਅਚੇਚੇ ਤੌਰ ਤੇ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭਗਵੰਤ ਮਾਨ ਦੀ ਸਪੈਸ਼ਲ ਟਿਕਟ ਕਟਾਈ ਗਈ ਕਿ ਭਾਈ ਜਹਾਜ਼ ਫੜ ਤੇ ਉਤਰਿਆ ਫਟਾਫਟ, ਇੱਧਰ ਤਾਂ ਨਹੀਂ, ਤੇਰੀ ਸਰਕਾਰ ਤਾਂ ਗਈ। ਸੋ ਉਹਦੇ ਵੀ ਪੈਰਾਂ ਥੱਲੇ ਜ਼ਮੀਨ ਕੱਢੀ ਗਈ ਹੈ ਕਿ ਇੱਧਰ ਤਾਂ 25-25 ਕਰੋੜ 'ਚ ਹੋ ਗਿਆ ਸੀ ਸੌਦਾ, ਅਸੀਂ ਮਸਾਂ ਰੋਕੇ ਨੇ। ਇਹ ਤਾਂ ਰਾਘਵ ਚੱਢਾ ਜੀ ਨੇ ਕਮਾਲ ਕਰਤਾ, ਜਿਨ੍ਹਾਂ ਨੇ ਮੌਕਾ ਬਾਚ ਲਿਆ, ਮੌਕਾ ਸੰਭਾਲ ਲਿਆ, ਨਹੀਂ ਤਾਂ ਸਾਰੇ ਐਮਐਲਏ ਚੱਲੇ ਸੀ। ਸੋ ਇਸ ਤਰ੍ਹਾਂ ਦਾ ਵੀ ਇੱਕ ਪਾਰਟੀ ਦੇ ਅੰਦਰ ਪ੍ਰੋਪੋਗੰਡਾ ਜਿਹੜਾ ਚੱਲ ਰਿਹਾ, ਤੇ ਉਸ ਨੂੰ ਲੈ ਕੇ ਭਗਵੰਤ ਮਾਨ ਨੂੰ ਵੀ ਮਤਲਬ ਮੈਨੂੰ ਲੱਗਦਾ ਇਹ ਮਹਿਸੂਸ ਕਰਾਇਆ ਜਾ ਰਿਹਾ ਕਿ ਤੇਰੇ ਹੱਥੋਂ ਸਰਕਾਰ ਚੱਲੀ ਸੀ। ਸੋ ਹੁਣ ਕੀ ਉਹਦਾ ਅਹਿਸਾਸ ਉਸ ਨੂੰ ਐਮਐਲਏ ਦੀ ਬੈਠਕ 'ਚ ਵੀ ਕਰਾਇਆ ਜਾਊਗਾ ਕਿ ਉਸ ਨੂੰ ਹੋਰ ਦਿੱਲੀ ਦੇ ਥੱਲੇ ਲਾਉਣ ਦੀ ਕੋਸ਼ਿਸ਼ ਹੋਏਗੀ, ਜਾਂ ਕੁਝ ਨਵਾਂ ਪੈਂਤਰਾ ਹੈ, ਜਾਂ ਸਿਰਫ ਇਹ ਬੀਜੇਪੀ ਨੂੰ ਦਿਖਾਉਣ ਲਈ, ਡਰਾਉਣ ਲਈ ਹੈ ਕਿ ਭਾਈ ਆਹ 2022 'ਚ ਤਾਂ ਤਿਆਰ ਹੀ ਰਹੋ ਹਿਮਾਚਲ ਗੁਜਰਾਤ ਲਈ, 24 'ਚ ਵੀ ਅਸੀਂ ਤੁਹਾਨੂੰ ਸਾਹਮਣੇ ਹੋ ਕੇ ਟੱਕਰਾਂਗੇ। ਖਾਸ ਕਰਕੇ ਨਰਿੰਦਰ ਮੋਦੀ ਦੇ ਸਾਹਮਣੇ ਜਿਹੜੇ ਕੇਜਰੀਵਾਲ, ਕਿਉਂਕਿ ਹੁਣ ਗੁਜਰਾਤ ਜਾ ਕੇ ਬੋਲੀ ਬਦਲ ਗਈ ਹੈ ਕੇਜਰੀਵਾਲ ਦੀ, ਹੁਣ ਗੁਜਰਾਤ ਜਾ ਕੇ ਉਹ ਬੀਜੇਪੀ ਦੇ ਖਿਲਾਫ ਖੁੱਲ੍ਹ ਕੇ ਬੋਲਣ ਲੱਗੇ ਨੇ। ਉਹਨਾਂ ਨੂੰ ਲਟੇਰੇ, ਚੋਰ, ਡਕੈਤ, ਉਹ ਸਾਰੀਆਂ ਗੱਲਾਂ ਕਹਿਣ ਲੱਗੇ ਨੇ ਕਿ ਵਸੂਲੀ ਕਰਾਂਗੇ, ਇਹਨਾਂ ਨੇ ਖਾ ਲਿਆ ਲੁੱਟ ਕੇ, ਇਹਨਾਂ ਨੇ ਆਹ ਕਰ ਲਿਆ, ਧੋਖਾ ਕਰ ਲਿਆ ਲੋਕਾਂ ਨੂੰ। ਉੱਥੇ ਉਹ ਜਿਹੜੀ ਭਾਸ਼ਾ ਹੈ ਹੁਣ ਉਹ ਲੱਗ ਰਿਹਾ ਕਿ 2024 ਦੇ ਲਈ ਪੂਰੀ ਤਿਆਰੀ 'ਚ ਨੇ, ਤੇ ਆਮੋ ਸਾਹਮਣੇ ਟੱਕਰ ਦੇ ਲਈ। ਸੋ 18 ਤਰੀਕ ਪੰਜਾਬ ਲਈ ਵੀ, ਤੇ ਆਮ ਆਦਮੀ ਪਾਰਟੀ ਲਈ ਵੀ, ਤੇ ਭਾਜਪਾ ਲਈ ਵੀ ਅਹਿਮ ਹੋਣ ਵਾਲਾ। ਸਾਰਿਆਂ ਦੀ ਨਜ਼ਰ ਦਿੱਲੀ ਤੇ ਰਹੇਗੀ। ਔਰ ਭਗਵੰਤ ਮਾਨ ਜੀ ਦੀ ਟਿਕਟ, ਬਿਲਕੁਲ ਤੁਸੀਂ ਦਰੁਸਤ ਸਵਾਲ ਫਰਮਾਇਆ ਕਿ ਭਗਵੰਤ ਮਾਨ ਦੀ ਟਿਕਟ ਕੱਟੀ ਗਈ ਹੈ, ਬਿਲਕੁਲ ਜੀ ਕਟਵਾ ਦੀ ਉਹਦੀ ਟਿਕਟ, ਤੇ ਉਹਨਾਂ ਨੂੰ ਜਹਾਜ਼ ਫੜਨ ਲਈ ਕਹਿ ਦਿੱਤਾ ਗਿਆ। BMW ਵਾਲੇ ਭਲਾ ਨਾਲ ਹੀ ਆਉਣਗੇ ਕਿ ਪਿੱਛੇ ਆਉਣਗੇ? ਨਹੀਂ, ਉਹ ਉਹਨਾਂ ਨੇ ਤਾਂ ਬਸ ਹੱਥ ਮਿਲਾ ਕੇ ਫੋਟੋ ਕੀ ਖਿਚਾ ਲਈ, ਉਹ ਤਾਂ ਕਹਿੰਦੇ ਅਸੀਂ ਪੰਗਾ ਹੀ ਪਾ ਲਿਆ। ਸੋ ਇੱਧਰ ਵਾਲੇ ਨਾ ਕਰੀ ਜਾਂਦੇ ਨੇ, ਉਹ ਕਹਿੰਦੇ ਜਨਾਬ ਕੋਈ ਨਹੀਂ ਆ ਰਹੇ, ਸਾਡੇ ਸਪੇਅਰ ਪਾਰਟ, ਸਾਡੇ ਸਾਰਾ ਕੁਝ ਠੀਕ ਹੈ। ਤੇ ਇੱਧਰ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਨਹੀਂ ਜੀ, ਸਾਰਾ ਕੁਝ ਟਵੀਟ ਕੀਤਾ, ਖੁਦ ਆਫੀਸ਼ੀਅਲੀ ਟਵੀਟ ਕੀਤਾ, ਦੇਖੋ। ਸੋ ਇਸ ਲਈ ਲੋਕ ਹੁਣ ਸੋਸ਼ਲ ਮੀਡੀਆ ਤੇ ਪੁੱਛਣ ਲੱਗੇ ਕਿ ਮੁੱਖ ਮੰਤਰੀ ਸਾਹਿਬ ਛੇਤੀ ਕਿਉਂ ਆ ਤੁਹਾਨੂੰ ਸੁਖਬੀਰ ਬਾਦਲ ਬਣਨ ਦੀ? ਸੋ ਲੋਕ ਤੰਜ ਕੱਸਦੇ ਆ ਫਿਰ ਕਿ ਇਹ ਸ਼ਗੂਫੇ ਇਹ ਗੱਪਾਂ, ਕਹਿੰਦੇ ਤਾਂ ਉਹ ਛੱਡਦੇ ਹੁੰਦੇ ਸੀ, ਤੇ ਤੁਸੀਂ ਕਿਉਂ ਛੱਡਣ ਲੱਗੇ ਹੋ ਜੀਆਂ ਗੱਪਾਂ, ਤੁਹਾਨੂੰ ਕੀ ਕਾਹਲ ਹੈ? ਸੋ ਉੱਧਰ ਉਹਨਾਂ ਦੀ ਪਾਰਟੀ ਦੇ ਲੀਡਰਸ਼ਿਪ, ਉਹਨਾਂ ਦੇ ਪਾਰਟੀ ਦੇ ਬੁਲਾਰੇ, ਉਹਨਾਂ ਦੇ ਮੰਤਰੀ ਇਸ ਗੱਲਾਂ ਦੀ ਸਫਾਈ ਦੇ ਰਹੇ ਨੇ ਕਿ ਨਹੀਂ, ਉਹ ਤਾਲਮੇਲ ਹੋ ਰਿਹਾ ਜੀ, ਗੱਲ ਚੱਲ ਰਹੀ ਹੈ ਜੀ, ਉੱਪਰ ਵਾਲੇ ਅਧਿਕਾਰੀਆਂ ਨੂੰ ਮਿਲੇ ਨੇ ਜੀ, ਉਹਨਾਂ ਨੂੰ ਸੱਦਾ ਦਿੱਤਾ ਅਸੀਂ ਆਉਣ ਦਾ। ਸੋ ਕਹਿੰਦੇ ਉਹਨਾਂ ਦੀ ਟੀਮ ਆਊਗੀ ਜੀ, ਹਲੇ ਸਰਵੇ ਕਰੂਗੀ ਜੀ। ਸੋ ਇਸ ਲਈ ਮੁੱਖ ਮੰਤਰੀ ਸਾਹਿਬ ਤਾਂ ਖੁਸ਼ ਬਹੁਤ ਨੇ, ਇਸ ਲਈ ਕਹਿੰਦੇ ਕਿ ਉਹ ਸੁਨੇਹਾ ਸੀਗਾ। ਸੋ ਬਿਲਕੁਲ BMW ਵਾਲਿਆਂ ਨੇ ਹੱਥ ਮਿਲਾ ਕੇ ਪੰਗਾ ਲੈ ਬੈਠੇ ਮੈਨੂੰ ਲੱਗਦਾ। ਤੇ ਹੁਣ ਇਹ ਪੰਜਾਬ ਦੇ ਵਿੱਚ ਆਉਣ ਦਾ ਫਿਲਹਾਲ, ਕਿਉਂਕਿ ਲਗਾਤਾਰ ਝਟਕੇ ਲੱਗ ਰਿਹਾ ਮਾਨ ਸਰਕਾਰ ਲਈ, ਇਹ ਵੀ ਸਵਾਲ ਮੀਟਿੰਗ 'ਚ ਵਿਚਾਰਿਆ ਜਾਊਗਾ ਕਿ ਤੁਸੀਂ ਜਿਹੜਾ ਵੀ ਫੈਸਲਾ ਲੈਂਦੇ ਹੋ ਉਸ ਤੇ ਝਟਕਾ ਕਿਉਂ ਲੱਗਦਾ, ਪਿੱਛਾ ਕਿਉਂ ਹਟਣਾ ਪੈਂਦਾ, ਪਿੱਛੇ ਕਿਉਂ ਜਾਣਾ ਪੈਂਦਾ। ਕਿੰਨੇ ਹੀ ਫੈਸਲੇ ਝੋਨੇ ਦੀ ਤਰੀਕ ਤੋਂ ਲੈ ਕੇ ਉਹ ਰੇਹੜਾ ਗੱਡੀਆਂ ਤੱਕ, ਤੇ ਹੁਣ ਆਟਾ ਦਾਲ ਸਕੀਮ ਤੋਂ ਲੈ ਕੇ ਮਾਈਨਿੰਗ ਤੇ ਐਕਸਾਈਜ਼ ਪਾਲਿਸੀ ਤੱਕ, ਸੋ ਸਾਰੇ ਮਾਮਲਿਆਂ 'ਚ ਲਗਾਤਾਰ ਝਟਕੇ ਲੱਗ ਰਹੇ ਨੇ। ਸੋ ਆਹ BMW ਵਾਲਾ ਤਾਜ਼ਾ ਝਟਕਾ ਜੀ ਤੁਸੀਂ ਗੱਲ ਕੀਤੀ ਹੈ। ਸੋ ਚਾਹੇ ਉਹ ਪੀਟਰ ਰੇਹੜਾ ਹੋਵੇ ਤੇ ਚਾਹੇ BMW, ਝਟਕੇ ਦੇ ਰਹੀ ਹੈ ਮਾਨ ਸਰਕਾਰ ਜੀ। ਇਹ ਇੱਕ ਸਟਾਇਰ ਦੇ ਰੂਪ ਦੇ ਵਿੱਚ ਸਵਾਲ ਸੀਗਾ ਸ਼ਰਮਾ ਜੀ। ਨਹੀਂ, ਮੈਂ ਵੀ ਜਵਾਬ ਸਟਾਇਰ ਦੇ ਰੂਪ 'ਚ ਦਿੱਤਾ। BMW ਹਾਲੇ ਆਪਾਂ ਵੀ ਲੈਣ ਦੇ ਉਹਦੇ 'ਚ ਹੈ ਨਹੀਂਗੇ ਕਿ BMW ਦੇ ਝੂਟੇ ਲੈ ਲਈਏ। ਮਾਨ ਸਾਹਿਬ ਦੇ ਜ਼ਰੀਏ ਇੰਨਾ ਪਤਾ ਲੱਗ ਗਿਆ ਕਿ BMW ਹੈ ਕੀ ਸ਼ੈ ਆ। ਹਾਂ, ਬਿਲਕੁਲ। ਕਾਰਾਂ ਦੇ ਫੀਚਰ ਵੇਖ ਲੈਂਦਾ ਬੰਦਾ ਕਿਤੇ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਜਥੇਦਾਰ ਸਾਹਿਬ ਦੇ ਬਿਆਨ ਦੀ। ਉਹ ਕਹਿੰਦੇ ਕਿ ਜਿਹੜੀਆਂ ਸਿੱਖ ਸੰਸਥਾਵਾਂ ਨੇ ਇਹ ਗੋਲਕ ਦੇ ਕਬਜ਼ੇ ਲਈ ਲੜ ਰਹੀਆਂ। ਦੇਖੋ, ਜਥੇਦਾਰ ਸਾਹਿਬ ਨੇ ਵੱਡਾ ਬਿਆਨ ਦਿੱਤਾ ਜੀ ਜੀ, ਔਰ ਵੱਡਾ ਸੱਚ ਵੀ ਬੋਲਿਆ। ਬਿਲਕੁਲ ਸਹੀ ਹੈ। ਉਰੇ ਇਹ ਸੱਚ ਮਤਲਬ ਕਿ ਉਸ ਤਰ੍ਹਾਂ ਹੈ ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਕਿ ਜਦੋਂ ਬੰਦਾ ਇੱਕ ਉਂਗਲ ਕਿਸੇ ਕੰਨੀ ਕਰਦਾ ਤਾਂ 4 ਉਂਗਲਾਂ ਉਹਦੇ ਕੰਨੀ ਹੁੰਦੀਆਂ ਨੇ। ਜਥੇਦਾਰ ਸਾਹਿਬ ਨੇ ਇਹ ਸਿੱਧੀ ਉਂਗਲ ਸਿੱਖ ਸੰਸਥਾਵਾਂ ਕੰਨੀ ਕਰਕੇ 4 ਉਂਗਲਾਂ ਬਾਦਲਾਂ ਕੰਨੀ ਕੀਤੀਆਂ ਨੇ। ਸੋ ਇਹ 4 ਉਂਗਲਾਂ ਅਕਾਲੀ ਦਲ ਨੂੰ ਦਿਖਾਈਆਂ ਨੇ ਕਿ ਭਾਈ, ਉਹ ਕਹਿੰਦੇ ਕਿ ਸਿੱਖ ਸੰਸਥਾਵਾਂ, ਉਹਨਾਂ ਨੇ ਦੇਖੋ ਬੜਾ ਹਵਾਲਾ ਬੜਾ ਕਮਾਲ ਦਾ ਦਿੱਤਾ। ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰੀ ਬਹੁਤ ਸੁਲਝੇ ਹੋਏ, ਬੜੇ ਵਿਦਵਾਨ ਔਰ ਬੜੇ ਸੋਝ ਰੱਖਣ ਵਾਲੇ, ਸੋਝੀ ਰੱਖਣ ਵਾਲੇ, ਗਿਆਨ ਰੱਖਣ ਵਾਲੀ ਸ਼ਖਸੀਅਤ ਨੇ। ਸੋ ਉਹ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਉਹ ਵੀ ਇਸ ਜਕੜਨ 'ਚ ਹੁਣ ਮਹਿਸੂਸ ਕਰਨ ਲੱਗੇ ਨੇ ਕਿ ਹਾਂ, ਜਿਹੜਾ ਇਹ ਗਲਬਾ ਹੈ ਇਹਨਾਂ ਜਥੇ ਸੰਸਥਾਵਾਂ ਦੇ ਉੱਤੇ, ਉਹ ਇੱਕ ਬੜਾ ਮਤਲਬ ਕਿ ਹੋਰ ਤਰ੍ਹਾਂ ਦਾ, ਇਹ 'ਚ ਰਾਜਨੀਤੀ ਇੰਨੀ ਭਾਰੀ ਹੁੰਦੀ ਹੈ ਕਿ ਪੰਥਕ ਕੰਮ ਹੋ ਹੀ ਨਹੀਂ ਪਾਉਂਦੇ। ਉਹਨਾਂ ਨੇ 2 ਗੱਲਾਂ ਵੱਡੀਆਂ ਅਹਿਮ ਕਹੀਆਂ ਪ੍ਰਵੀਨ ਜੀ।
ਇੱਕ ਗੱਲ ਉਹਨਾਂ ਨੇ ਕਹੀ ਕਿ ਸਿੱਖ ਸੰਸਥਾਵਾਂ ਗੁਰੂ ਘਰਾਂ 'ਚ ਕਬਜ਼ੇ ਲਈ, ਗੁਰੂ ਘਰਾਂ ਦੀਆਂ ਗੋਲਕ ਤੇ ਕਬਜ਼ੇ ਲਈ ਲੜਦੀਆਂ ਨੇ ਜਾਂ ਚੌਧਰ ਲਈ ਲੜਦੀਆਂ ਨੇ। ਦੂਸਰਾ ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕੀਤੀ ਹੈ, ਮੈਂ ਦੁਬਾਰਾ ਅਪੀਲ ਕਰਦਾ ਕਿ ਉਸ ਮਸਲੇ ਤੇ ਗੌਰ ਕਰੋ, ਜਥੇਦਾਰ ਸਾਹਿਬਾਨ ਦਾ ਕੋਈ ਸਮਾਂ ਹੱਦ ਤੈਅ ਕਰੋ ਕਿ ਭਾਈ ਇੰਨੀ ਉਹਨਾਂ ਦਾ ਸਮਾਂ-ਕਾਲ ਹੋਊਗਾ, ਉਹਨਾਂ ਦੀ ਸੇਵਾ ਮੁਕਤੀ ਹੈ, ਉਹਨਾਂ ਦਾ ਸਮਾਂ-ਕਾਲ ਕੀ ਹੋਊਗਾ, ਇੱਕ ਸਿਸਟਮ ਜ਼ਰੂਰ ਬਣਾਓ ਕਿ ਐ ਨਹੀਂ ਗਾ ਜਦੋਂ ਜੀ ਕੀਤਾ ਲਾਤਾ ਤੇ ਜਦੋਂ ਜੀ ਕੀਤਾ ਹਟਾ ਲਿਆ। ਸੋ ਇਸ ਨੂੰ ਮੈਨੂੰ ਇਹ ਦੋ ਗੱਲਾਂ ਤੋਂ ਕਿਤੇ ਲੱਗਦਾ ਕਿ ਉਹਨਾਂ ਨੇ ਆਮ ਗੁਰੂ ਘਰਾਂ ਦੀ ਕਮੇਟੀਆਂ ਦੇ ਹਵਾਲੇ ਨਾਲ ਸਿੱਧਾ ਅਕਾਲੀ ਦਲ ਨੂੰ ਵੀ ਨਿਸ਼ਾਨੇ ਤੇ ਲਿਆ। ਜਥੇਦਾਰ ਸਾਹਿਬ ਹਵਾਲਾ ਦੇ ਰਹੇ ਸੀਗੇ, ਅਸਲ ਦੇ ਵਿੱਚ ਉਹ ਕਹਿੰਦੇ ਕਿ ਭਾਈ ਸਾਡੇ ਕੋਲ ਅਕਾਲ ਤਖਤ ਸਾਹਿਬ ਤੇ ਜਿਹੜੀਆਂ ਸ਼ਿਕਾਇਤਾਂ ਆਉਂਦੀਆਂ ਉਹਨਾਂ 'ਚ ਸਭ ਤੋਂ ਵੱਧ ਸ਼ਿਕਾਇਤਾਂ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ, ਚਾਹੇ ਉਹ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਅਧੀਨ ਗੁਰਦੁਆਰੇ ਨੇ, ਚਾਹੇ ਉਹ ਹੋਰਨਾਂ ਗੁਰਦੁਆਰੇ ਕਮੇਟੀਆਂ ਨੇ, ਚਾਹੇ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਸੰਸਥਾਵਾਂ ਗੁਰੂ ਘਰ ਚਲਾ ਰਹੇ ਨੇ, ਸਭ ਤੋਂ ਵੱਧ ਸ਼ਿਕਾਇਤਾਂ ਲੜਾਈ ਦੀਆਂ ਆਉਂਦੀਆਂ ਨੇ, ਝਗੜੇ ਦੀਆਂ ਆਉਂਦੀਆਂ ਨੇ, ਪ੍ਰਧਾਨਗੀ ਦੀਆਂ ਆਉਂਦੀਆਂ ਨੇ, ਗੋਲਕਾਂ ਦੇ ਹਿਸਾਬ ਕਿਤਾਬ ਦੀਆਂ ਆਉਂਦੀਆਂ ਨੇ, ਗੁਰੂ ਘਰ ਦੀ ਸੇਵਾ ਸੰਭਾਲ ਦੀਆਂ ਆਉਂਦੀਆਂ ਨੇ। ਸੋ ਜਿਹੜਾ ਆਹ ਟਕਰਾਏ ਕਹਿੰਦੇ ਉਹ ਸਾਫ਼ ਸੰਕੇਤ ਕਰਦਾ ਹੈ ਕਿ ਸਿੱਖ ਸੰਸਥਾਵਾਂ ਗੁਰੂ ਘਰਾਂ ਦੇ ਅੰਦਰ ਕਬਜ਼ੇ ਲਈ, ਚੌਧਰ ਲਈ, ਗੋਲਕਾਂ ਦੇ ਲਈ ਲੜਦੀਆਂ ਨੇ। ਸੋ ਆਹ ਸੰਕੇਤ ਦੇ ਕੇ ਉਹਨਾਂ ਨੇ, ਉਹ ਕਹਿੰਦੇ ਸਭ ਤੋਂ ਵੱਧ ਸ਼ਿਕਾਇਤਾਂ ਦਾ ਰਿਕਾਰਡ ਹੈ ਸਾਡੇ ਕੋਲ, ਜਿਹੜੀਆਂ ਸ਼ਿਕਾਇਤਾਂ ਪਹੁੰਚਦੀਆਂ ਉਹ ਪੰਜਾਬ ਚੋਂ ਵੀ, ਦੇਸ਼ ਚੋਂ ਵੀ ਤੇ ਨਾਲ ਵਿਦੇਸ਼ ਚੋਂ ਵੀ। ਸੋ ਉਸ ਹਵਾਲੇ ਨਾਲ ਉਹਨਾਂ ਨੇ ਕਿਤੇ ਨਾ ਕਿਤੇ ਸ਼੍ਰੋਮਣੀ ਕਮੇਟੀ ਦਾ ਵੀ ਮੈਨੂੰ ਲੱਗਦਾ ਵਿੱਚ ਦਾਇਰੇ 'ਚ ਲਿਆਂਦਾ, ਕਿਉਂਕਿ ਉਸ ਸਮੇਂ ਕਈ ਗੱਲ ਹੈ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਸਿਮਰਜੀਤ ਮਾਨ ਹੋਰੀ ਧਰਨਾ ਲਾ ਕੇ ਬੈਠੇ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ, ਜਿਹੜੀਆਂ ਹੋਣੀਆਂ ਚਾਹੀਦੀਆਂ ਨੇ। 11 ਸਾਲ ਤੁਸੀਂ ਚੋਣਾਂ ਨਾ ਕਰਾਓ, ਇਹਦੇ ਪਿੱਛੇ ਸਰਕਾਰ ਦੀ ਮਨਸ਼ਾ ਕੀ ਹੈ? ਇਹਦੇ ਪਿੱਛੇ ਸੰਸਥਾਵਾਂ ਦਾ ਲੋਕਤੰਤਰਕ ਤਰੀਕੇ ਨਾਲ ਕੰਮ ਚੱਲ ਰਿਹਾ, ਸੁਚਾਰੂ ਤਰੀਕੇ ਨਾਲ ਕਾਨੂੰਨੀ ਦਾਇਰੇ 'ਚ ਰਹਿ ਕੇ ਜਿਹੜਾ ਸੇਵਾ ਸੰਭਾਲ ਦਾ ਕੰਮ ਚੱਲ ਰਿਹਾ ਉਹਨੂੰ ਢਾਹ ਲਾਉਣ ਦਾ ਇੱਕ ਤਰੀਕਾ ਹੈ। ਸੋ ਇਸ ਲਈ ਇਸ ਪਾਸੇ ਸਿਮਰਜੀਤ ਮਾਨ, ਦੂਏ ਪਾਸੇ ਸਾਡੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਰਹੇ ਨੇ, ਉਹ ਪੂਰਾ ਪੰਜਾਬ ਭਰ 'ਚ ਪ੍ਰਚਾਰ ਤੇ ਪ੍ਰਸਾਰ ਤੇ ਲੱਗੇ ਹੋਏ ਨੇ ਕਿ ਲਗਾਤਾਰ ਕਿ ਲਓ ਵੀ ਇਹ ਚੋਣਾਂ ਕਰਾਓ ਤੇ ਅਸੀਂ ਨਵੇਕਲੀ ਉਧਰ ਢੀਂਡਸਾ ਧੜਾਉਰੀ ਸੋਚ ਰਹੇ ਨੇ ਕਿ ਅਸੀਂ ਬਾਇਆ ਬੀਜੇਪੀ ਤਰਜੀਏ ਕਿਤੇ ਨਾ ਕਿਤੇ। ਸੋ ਇਧਰ ਆਮ ਆਦਮੀ ਪਾਰਟੀ ਸੁਪਨੇ ਲੈਣ ਲੱਗੀ ਹੈ ਕਿ ਹਾਂ ਅਸੀਂ ਨਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਛੱਤ ਧੋ ਲਈਏ। ਸੋ ਕੈਪਟਨ ਸਾਹਿਬ ਨੇ ਵੀ ਕਿਸੇ ਸਮੇਂ ਕਾਂਗਰਸ ਦੇ ਵਿੱਚ ਟੌੜਾ ਸਾਹਿਬ ਦੇ ਨਾਲ ਮਿਲ ਕੇ ਕੋਸ਼ਿਸ਼ ਕਰ ਲਈ ਸੀ। ਸੋ ਇਧਰ ਬਾਦਲਾਂ ਨੂੰ ਲੱਗਦਾ ਕਿ ਇੱਕੋ ਚੀਜ਼ ਹੈ ਜਿਹੜੀ ਸਾਡੇ ਹੱਥ 'ਚ, ਜੇਕਰ ਇਹ ਵੀ ਗਈ ਤਾਂ ਅਸੀਂ ਬਿਲਕੁਲ ਖਤਮ। ਸੋ ਉਹ ਵੀ ਆਪਣਾ ਕਬਜ਼ਾ ਛੱਡਣਾ ਨਹੀਂ ਚਾਹੁੰਦੇ। ਸੋ ਇਸ ਲਈ ਆ ਕਬਜ਼ਿਆਂ ਦੀ ਜੱਦੋ ਜਹਿਦ ਦੇ ਵਿੱਚ ਸਿੱਖ ਸੰਸਥਾਵਾਂ, ਗੁਰਦੁਆਰਿਆਂ ਦੀਆਂ ਕਮੇਟੀਆਂ, ਬਾਹਰਲੀਆਂ ਕਮੇਟੀਆਂ ਦੇ ਹਵਾਲੇ ਨਾਲ ਉਹਨਾਂ ਨੇ ਵੱਡੀਆਂ ਰਾਜਨੀਤਿਕ ਧਿਰਾਂ ਨੂੰ ਸ਼ੀਸ਼ਾ ਵਿਖਾਇਆ ਜਥੇਦਾਰ ਸਾਹਿਬ ਦੇ ਇਹ ਬੋਲਾਂ ਨੇ। ਤੇ ਨਾਲ ਹੀ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਭਾਈ ਜਥੇਦਾਰ ਸਾਹਿਬ ਦਾ, ਜਥੇਦਾਰ ਸਾਹਿਬਾਨਾਂ ਦਾ, ਪੰਜੇ ਤਖਤਾਂ ਦੇ ਜਿੰਨੇ ਜਿਹੜੇ ਜਥੇਦਾਰ ਲਾਏ ਜਾਂਦੇ ਨੇ ਉਹਨਾਂ ਦਾ ਸਮਾਂ, ਸੇਵਾ ਕਾਲ ਕਿੰਨੀ ਹੋਏਗੀ, ਉਹਨਾਂ ਦੀ ਸੇਵਾ ਮੁਕਤੀ ਦਾ ਕੀ ਸਿਸਟਮ ਹੋਏਗਾ, ਨਿਯੁਕਤੀ ਕਿਵੇਂ ਹੋਏਗੀ, ਇਹਦੀ ਇੱਕ ਰੂਪਰੇਖਾ ਜ਼ਰੂਰ ਤੈਅ ਕਰੋ। ਤਾਂ ਕਿ ਉਹਨਾਂ ਨੇ ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਕਿ ਭਾਈ ਜਿੱਦਣ ਕਹੋਗੇ ਉਦਣ ਅਸੀਂ ਆਪਣਾ ਸੰਨਿਆਸ ਵੀ ਲੈ ਲਾਂਗੇ, ਉਦਣ ਅਸੀਂ ਲਾਂਭੇ ਵੀ ਹੋ ਜਾਾਂਗੇ। ਸਾਡੇ ਲਈ ਇਹ ਸਰਕਾਰੀ ਉਹਦਾ ਨਹੀਂ ਹੈਗਾ, ਸਾਡੇ ਲਈ ਇਹ ਮਤਲਬ ਕਿ ਦਿੱਤਾ ਹੋਇਆ ਉਹਦਾ ਨਹੀਂ ਹੈਗਾ, ਨਵਾਜਿਆ ਹੋਇਆ। ਸੋ ਇਸ ਲਈ ਜਥੇਦਾਰ ਸਾਹਿਬ ਨੇ ਦੋ ਵੱਡੇ ਸੰਕੇਤ ਦਿੱਤੇ ਨੇ, ਉਹ ਸਿੱਧਾ ਅਕਾਲੀ ਦਲ ਨੂੰ ਸ਼ੀਸ਼ਾ ਵੀ ਦਿਖਾਇਆ। ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਬੰਦੀ ਸਿੰਘਾਂ ਦੀ ਰਿਹਾਈ ਦੀ। ਕੀ ਹੁਣ ਹੋ ਸਕਦੀ ਹੈ ਬੰਦੀ ਸਿੰਘਾਂ ਦੀ ਰਿਹਾਈ? ਬਿਲਕੁਲ ਪ੍ਰਵੀਨ ਜੀ, ਵੱਡੀ ਆਸ ਵੱਜੀ ਹੈ। ਮੈਂ ਇਸ ਖਬਰ ਨੂੰ ਇਸ ਹਵਾਲੇ ਨਾਲ ਦੇਖਦਾ, ਅੱਜ ਦੀਆਂ ਅਖਬਾਰਾਂ ਦੇ ਵਿੱਚ ਕੱਲ ਦੀ ਇਹ ਖਬਰ ਜਾਂ ਆਪਣੇ ਕੋਲ ਸੋਸ਼ਲ ਮੀਡੀਆ ਰਾਹੀਂ ਜਾਂ ਜਿਵੇਂ ਆਪਣੇ ਕੋਲ ਸਾਈਟਸ ਤੋਂ ਖਬਰ ਆਉਂਦੀ ਹੈ, ਸਾਡੇ ਕੋਲ ਏਜੰਸੀਆਂ ਦੀ ਖਬਰਾਂ ਆਪਣੇ ਕੋਲ ਨਸਰ ਹੁੰਦੀਆਂ ਨੇ, ਉਸ ਹਵਾਲੇ ਤੋਂ ਜਦੋਂ ਇਹ ਖਬਰ ਕੱਲ ਦੇਰ ਸ਼ਾਮ ਸਾਡੇ ਕੋਲ ਆਉਣੀ ਸ਼ੁਰੂ ਹੋਈ ਤਾਂ ਮੈਂ ਉਸ 'ਚੋਂ ਹੀ ਇਹ ਭਾਵ ਮਹਿਸੂਸ ਕੀਤਾ ਕਿ ਇਹ ਬੰਦੀ ਸਿੰਘਾਂ ਲਈ ਵੀ ਰਾਹਤ ਵਾਲੀ ਖਬਰ ਹੋ ਸਕਦੀ ਹੈ। ਅਸਲ ਦੇ ਵਿੱਚ ਸੁਪਰੀਮ ਕੋਰਟ ਨੇ ਕੱਲ ਇੱਕ ਵੱਡੀ ਗੱਲ ਕਹੀ। ਮਾਨਯੋਗ ਸੁਪਰੀਮ ਕੋਰਟ ਹੋਰ ਨੇ ਹਦਾਇਤ ਕੀਤੀ ਕਿ ਜਿਹੜੇ 10 ਸਾਲ ਤੱਕ ਸਜ਼ਾ ਕੱਟ ਚੁੱਕੇ ਨੇ ਬੰਦੇ, ਪਰ ਉਹਨਾਂ ਦੀਆਂ ਕੇਸਾਂ ਦੀਆਂ ਸੁਣਵਾਈਆਂ ਲੰਮੇ ਸਮੇਂ ਤੋਂ ਲਟਕੀਆਂ ਨੇ, ਉਹ ਕਿਸੇ ਤਣ ਪੱਤਣ ਨਹੀਂ ਲੱਗ ਰਹੀਆਂ। ਜੇਕਰ ਆਉਣ ਵਾਲੇ ਸਮੇਂ 'ਚ ਵੀ ਇਹੀ ਸੰਭਾਵਨਾ ਹੈ ਕਿ ਜਿੰਨੇ ਕੇਸ ਪੈਂਡਿੰਗ ਪਏ ਨੇ, ਜਿਸ ਕਦਰ ਕੇਸ ਪੈਂਡਿੰਗ ਪਏ ਨੇ, ਜਿੰਨੀ ਕੇਸਾਂ ਦੀ ਤਾਦਾਦ ਵੱਧ ਰਹੀ ਹੈ, ਉਹੀ ਜਿਹੇ ਜੇਕਰ ਲੱਗਦਾ ਹੈ ਕਿ ਆਉਂਦੇ ਸਮੇਂ 'ਚ ਛੇਤੀ ਕਿਤੇ ਉਹਦੀ ਕੋਈ ਸੰਭਾਵਨਾ ਨਹੀਂ ਸੁਣਵਾਈ ਦੀ, ਔਰ ਉਹ ਹਾਰਡ ਕੋਰ ਕੇਸ ਉਹੋ ਜਿਹਾ ਨਹੀਂ ਹੈਗਾ, ਤਾਂ ਉਹਦੇ ਵਿੱਚ ਕਹਿੰਦੇ ਕਿ ਇਸ ਗੱਲ ਨੂੰ ਗੌਰ ਕਰਨ ਦੀ ਲੋੜ ਹੈ ਕਿ ਕੀ 10 ਸਾਲ ਦੀ ਸਜ਼ਾ ਕੱਟ ਚੁੱਕੇ ਬੰਦਿਆਂ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ, ਉਹਨਾਂ ਨੂੰ ਜ਼ਮਾਨਤ ਦਿੱਤੀ ਜਾਵੇ। ਉਸ ਤੋਂ ਬਾਅਦ ਕੇਸ ਉਦੋਂ ਜਦੋਂ ਸਿਰੇ ਲੱਗੂਗਾ ਉਸ ਹਿਸਾਬ ਨਾਲ ਦੇਖਾਂਗੇ। ਫਿਲਹਾਲ ਜੇਕਰ ਉਹਨਾਂ ਦੇ ਕੇਸ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਮਾਮਲੇ, ਕਿਉਂਕਿ ਜ਼ਿਆਦਾਤਰ ਬੰਦਿਆਂ ਦੇ ਕਈਆਂ ਦੇ ਕੇਸ ਜਿਹੇ ਹੁੰਦੇ ਨੇ ਕਿ ਇੱਕੋ ਸਮੇਂ 'ਚ ਕਈ ਕੇਸ ਚੱਲ ਰਹੇ ਹੁੰਦੇ ਨੇ, ਵੱਖ-ਵੱਖ ਰੂਪ 'ਚ ਸੁਣਵਾਈ ਪਈ ਹੁੰਦੀ ਹੈ, ਕਿਸੇ ਬੈਂਚ ਕੋਲ ਪਈ ਹੈ, ਕਿਸੇ ਅਦਾਲਤ 'ਚ ਪਈ ਹੈ, ਕਿਸੇ ਹੋਰ ਥਾਂ 'ਤੇ ਪਈ ਹੈ। ਸੋ ਉਹ ਸਾਰੇ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਕੈਦੀ ਨੇ
ਕਿਸੇ ਮਾਮਲੇ ਦੇ ਅਧੀਨ 10 ਸਾਲ ਸਜ਼ਾ ਕੱਟ ਲਈ ਪਰ ਅਜੇ ਤੱਕ ਉਹਦਾ ਮਾਮਲਾ ਤਣ ਪੱਤਾ ਨਹੀਂ ਲੱਗਿਆ ਤਾਂ ਉਹਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ। ਪਰ ਇਹ ਤੋਂ ਅਗਲੀ ਗੱਲ ਸੀ ਜਿਹੜੀ ਗੱਲ ਆਸ ਪੈਦਾ ਕਰਦੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ। ਪ੍ਰਵੀਨ ਜੀ, ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਜਿਹੜੇ 14 ਸਾਲ ਦੀ ਸਜ਼ਾ ਕੱਟ ਚੁੱਕੇ ਨੇ ਉਹਨਾਂ ਨੂੰ ਹਵਾਲੇ ਨਾਲ ਉਹਨਾਂ ਨੇ ਗੱਲ ਕੀਤੀ ਕਿ ਜਿਹੜੇ 14 ਸਾਲ ਦੀ ਸਜ਼ਾ ਕੱਟ ਚੁੱਕੇ ਨੇ ਕਿ ਉਹਨਾਂ ਦੀ ਜਦੋਂ ਤੱਕ ਅਜੇ ਤੱਕ ਫੈਸਲਾ ਹੀ ਨਹੀਂ ਕੋਈ ਹੋਇਆ ਉਸ ਮਸਲਿਆਂ ਦੇ ਉੱਤੇ ਕੀ ਉਹਨਾਂ ਦੀ ਰਿਹਾਈ ਨਹੀਂ ਹੋਣੀ ਚਾਹੀਦੀ। ਸੋ ਇਸ ਗੱਲ ਨੇ ਜ਼ਰੂਰ ਆਸ ਜਗਾਈ ਹੈ ਕਿ ਜੇਕਰ ਮਾਨਯੋਗ ਕੋਰਟ ਦੀ ਜੇਕਰ ਮੈਂ ਹਵਾਲਾ ਕਰਾਂ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਮਾਮਲਿਆਂ ਦੀ ਪਛਾਣ ਕਰੋ ਜਿਨ੍ਹਾਂ ਵਿੱਚ ਦੋਸ਼ੀ 14 ਸਾਲ ਦੀ ਸਜ਼ਾ ਪੂਰੀ ਕਰ ਚੁੱਕੇ ਨੇ ਤੇ ਉਹਨਾਂ ਦੀ ਰਿਹਾਈ ਸੰਬੰਧੀ ਕੇਸ ਸਰਕਾਰ ਨੂੰ ਨਿਰਧਾਰਿਤ ਸਮੇਂ ਵਿੱਚ ਵਿਚਾਰ ਕਰਨ ਲਈ ਭੇਜੇ ਜਾ ਸਕਦੇ ਨੇ। ਸੋ 14 ਸਾਲਾ ਸਜ਼ਾ ਕੱਟਣ ਦੇ ਬਾਵਜੂਦ ਵੀ ਜੇਕਰ ਉਹਨਾਂ ਦੀ ਸਜ਼ਾ ਨਿਰਧਾਰਿਤ ਨਹੀਂ ਹੋਈ, ਅਜੇ ਤੱਕ ਉਹਨਾਂ ਦੇ ਉੱਤੇ ਕੋਈ ਫੈਸਲਾ ਨਹੀਂ ਹੋਇਆ ਤੇ ਉਹ 14 ਸਾਲ ਕੱਟ ਲਏ, ਫਿਰ ਕਹਿੰਦੇ ਕਿ ਕਿਉਂ ਉਹਨਾਂ ਦੀ ਰਿਹਾਈ ਨਹੀਂ ਹੁੰਦੀ ਬਈ। ਸੋ ਇਸ ਲਈ ਉਹ ਤੋਂ ਬਾਅਦ ਜੇਕਰ ਤੁਹਾਨੂੰ ਤਾਂ ਵੀ ਕੋਈ ਮਾਮਲਾ ਲੱਗੂਗਾ, ਜਦੋਂ ਸਿਰੇ ਲੱਗੂਗਾ ਤਾਂ ਦੇਖ ਲਿਓ, ਇੱਕ ਵਾਰ ਤਾਂ ਉਹਨੂੰ ਵਿਹਲਾ ਕਰੋ ਬੰਦੇ ਨੂੰ। ਸੋ ਇਸ ਹਵਾਲੇ ਨਾਲ ਇੱਥੇ ਤਾਂ ਉਹ ਬੰਦਿਆਂ ਦੀ ਰਿਹਾਈ ਦਾ ਮਾਮਲਾ ਹੈ ਜਿਨ੍ਹਾਂ ਨੂੰ ਸਜ਼ਾ ਸੁਣਾਈਆਂ ਵੀ ਜਾ ਚੁੱਕੀਆਂ, ਜਿਨ੍ਹਾਂ ਨੇ ਸਜ਼ਾ ਪੂਰੀ ਵੀ ਕਰ ਲਈ ਹੈ ਔਰ ਸਜ਼ਾ ਪੂਰੀ ਹੋਣ ਦੇ ਉੱਪਰ ਵੀ ਕਿੰਨੇ ਸਾਲ ਬਿਤਾ ਲਏ ਨੇ। ਸੋ ਉਸ ਦੌਰ ਦੇ ਵਿੱਚ ਕੀ ਉਹਨਾਂ ਨੂੰ ਕਦੇ ਵੀ ਜ਼ਮਾਨਤ ਮਿਲੀ, ਜਾਂ ਉਹ ਕਿੰਨੀ ਵਾਰ ਪੈਰੋਲ ਤੇ ਆਏ ਨੇ, ਜਾਂ ਉਹਨਾਂ ਦਾ ਜਿਹੜਾ ਸਮਾਂ ਹੱਦ ਸੀ 8 ਸਾਲ 10 ਸਾਲ 20 ਸਾਲ 24 ਸਾਲਾ, ਉਹ ਤੋਂ ਬਾਅਦ ਵੀ ਕਿੰਨੇ ਕਿੰਨੇ ਸਾਲ ਉੱਪਰ ਕੱਟ ਚੁੱਕੇ ਨੇ। ਸੋ ਇਸ ਲਈ ਇਹ ਫੈਸਲੇ ਨੇ ਕਿ ਇੱਕ ਜ਼ਮਾਨਤ ਵਾਲਾ 10 ਸਾਲਾਂ ਵਾਲਾ ਔਰ ਇੱਕ 14 ਸਾਲ ਤੋਂ ਵੱਧ ਵਾਲਿਆਂ ਲਈ ਰਿਹਾਈ ਵਾਲਾ, ਕਿਹਦੇ ਤੇ ਵਿਚਾਰ ਕਰਨ ਦੀ ਜੇਕਰ ਗੱਲ ਕੀਤੀ ਹੈ ਸੁਪਰੀਮ ਕੋਰਟ ਨੇ। ਔਰ ਇਹ ਪੱਖ ਕਿਤੇ ਨਾ ਕਿਤੇ ਸੰਕੇਤ ਕਰਦਾ ਕਿ ਆਉਂਦੇ ਸਮੇਂ ਬੰਦੀ ਸਿੰਘਾਂ ਦੀ ਰਿਹਾਈ ਸੰਭਵ ਵੀ ਹੈ ਔਰ ਇਹ ਕਿਤੇ ਨਾ ਕਿਤੇ ਰਾਜਨੀਤਿਕ ਤੌਰ ਤੇ ਵੀ ਦਿੱਲੀ ਦੇ ਤਖਤ ਤੇ, ਕੇਂਦਰ ਦੇ ਤਖਤ ਤੇ ਬੈਠੀ ਭਾਜਪਾ ਨੂੰ ਵੀ ਸੂਟ ਕਰੂਗੀ ਔਰ ਭਾਜਪਾ ਵੀ ਇਸ ਨੂੰ ਇਹ ਰੰਗਤ ਚ ਦਊਗੀ ਕਿ ਅਸੀਂ ਕੀਤੀ, ਕਿਉਂਕਿ ਉਹ ਦਮ ਭਰਦੀ ਹੈ ਕਿ ਜੀ 84 ਦੇ ਮਾਮਲੇ ਚ ਅਸੀਂ ਉਹ ਪਹਿਲੇ ਆ ਜਿਨ੍ਹਾਂ ਨੇ ਦੋਸ਼ੀਆਂ ਨੂੰ ਅੰਦਰ ਦਿੱਤਾ। ਉਹ ਦਮ ਭਰਦੇ ਨੇ ਕਿ ਕਾਲੀ ਸੂਚੀ ਅਸੀਂ ਉਹ ਖਤਮ ਕੀਤੀ, ਸਿੱਖਾਂ ਦੇ ਸਭ ਤੋਂ ਵੱਧ ਹਤੈਸ਼ੀ ਅਸੀਂ ਆ। ਬੇਸ਼ੱਕ ਉਹ ਹੇਠਲੇ ਪੱਧਰ ਤੇ ਉੱਤੇ ਜਿਵੇਂ ਘਾਣ ਕਰਦੇ ਜਾ ਰਹੇ ਨੇ, ਉਹ ਸਾਰਿਆਂ ਨੂੰ ਪਤਾ ਹੈ ਕਿ ਭਾਜਪਾ ਕਿਹੜੀ ਨੀਤੀਆਂ ਤੇ ਕੰਮ ਕਰਦੀ ਆ। ਪਰ ਦੂਸਰੇ ਪਾਸੇ ਜੇਕਰ ਕੋਰਟ ਦਾ, ਮਾਨਯੋਗ ਸੁਪਰੀਮ ਕੋਰਟ ਦਾ ਕੋਈ ਅਜਿਹਾ ਫੈਸਲਾ ਆਉਂਦਾ ਹੈ, ਉਸ ਨੂੰ ਵੀ ਉਹ ਕੈਸ਼ ਕਰਨ ਦੀ ਕੋਸ਼ਿਸ਼ ਕਰਨਗੇ ਔਰ ਉਸ ਨੂੰ ਪੰਜਾਬ 'ਚ ਲਿਆ ਕੇ ਦੋ ਧਿਰਾਂ ਨੂੰ ਸਾਹਮਣੇ ਲਿਆ ਕੇ ਉਸ ਨੂੰ ਇਸ ਢੰਗ ਨਾਲ ਵੀ ਕਰਨਗੇ ਕਿ ਹੁਣ ਪੰਥ ਦਾ ਅਸਲੀ ਪਹਿਰੇਦਾਰ ਕੌਣ ਹੈ ਜੀ, ਅਕਾਲੀ ਦਲ, ਬਾਕੀ ਢੀਂਡਸਾ ਧੜਾ ਜਾਂ ਮਾਨ ਧੜਾ ਜਾਂ ਕੋਈ ਹੋਰ ਧਿਰ ਜਾਂ ਫਿਰ ਅਸੀਂ। ਸੋ ਇਸ ਲਈ ਇਸ ਮਸਲੇ ਤੱਕ ਵੀ ਜਾਂਦਿਆਂ ਮੈਂ ਵੇਖ ਰਿਹਾ। ਪਰ ਫਿਲਹਾਲ ਇਹ ਰਾਹਤ ਵਾਲੀ ਖਬਰ ਹੈ ਉਹਨਾਂ ਪਰਿਵਾਰਾਂ ਲਈ, ਉਹਨਾਂ ਦੇ ਲਈ, ਹੱਕ ਸੱਚ ਲਈ ਲੜਨ ਵਾਲੀਆਂ ਧਿਰਾਂ ਲਈ, ਕਿ ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਜੇਕਰ ਇਹ ਗੱਲ ਇਸੇ ਤਜਵੀਜ਼ ਦੇ ਨਾਲ, ਇਸੇ ਸੋਚ ਨਾਲ ਅੱਗੇ ਵਧੀ ਤਾਂ ਬੰਦੀ ਸਿੰਘਾਂ ਦੀ ਰਿਹਾਈ ਸੰਭਵ ਹੈ। ਜੀ ਜੀ ਬਿਲਕੁਲ। ਭਾਜਪਾ ਕਿਸੇ ਵੀ ਕੰਮ ਦਾ ਸਿਆਸੀ ਲਾਹਾ ਨਾ ਲਵੇ, ਇਹ ਹੋ ਨਹੀਂ ਸਕਦਾ। ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਖਬਰ ਤਾਂ ਜੇਲ੍ਹਾਂ ਦੇ ਨਾਲ ਹੀ ਜੁੜੀ ਹੈ। ਜੇਲ੍ਹਾਂ ਦੇ ਨਾਲ ਜੁੜੀ ਖਬਰ ਦੇ ਵਿੱਚ ਖਬਰ ਕਰਕੇ ਆਪਾਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਦੀ ਕਿਰਕਰੀ ਕਾਫੀ ਹੋਈ ਹੈ ਜੈਮਰਾਂ ਨੂੰ ਲਾਉਣ ਕਰਕੇ। ਉਹ ਕਹਿੰਦੇ ਕਿ ਹਜੇ ਤੱਕ ਖਰੀਦਿਆ ਹੀ ਕੋਈ ਨਹੀਂ ਗਾ। ਪਰ ਹੁਣ ਜੇਲ੍ਹਾਂ ਦੇ ਵਿੱਚੋਂ ਇੱਕ ਖਬਰ ਹੋਰ ਆ ਰਹੀ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸਰਕਾਰ ਨੇ ਗਲਵੱਕੜੀ ਮੁਹਿੰਮ ਸ਼ੁਰੂ ਕੀਤੀ ਹੈ ਤੇ ਕਈ ਥਾਈਂ ਗਲਵੱਕੜੀ ਮੁਹਿੰਮ ਨੇ ਜਿਹੜਾ ਮਾਹੌਲ ਹੈ ਉਹ ਭਾਵੁਕ ਕਰ ਦਿੱਤਾ। ਤੇ ਵੈਸੇ ਇਹ ਗੱਲ ਹੈਗੀ ਹੈ ਸ਼ਰਮਾ ਜੀ ਕਿ ਚਾਹੇ ਜਿੱਡਾ ਮਰਜ਼ੀ ਬੰਦਾ ਕ੍ਰਿਮੀਨਲ ਹੋਵੇ, ਉਹਦੀ ਬੈਕਗਰਾਊਂਡ ਜਿੱਡੀ ਮਰਜ਼ੀ ਕ੍ਰਿਮੀਨਲ ਹੋਵੇ, ਸਾਨੂੰ ਉਹਨੂੰ ਮੁੱਖ ਧਾਰਾ ਦੇ ਵਿੱਚ ਮੋੜਨ ਦੇ ਲਈ ਜਿਹੜੇ ਯਤਨ ਆ ਉਹ ਕਦੇ ਛੱਡਣੇ ਨਹੀਂ ਚਾਹੀਦੇ। ਜੀ ਪ੍ਰਵੀਨ ਜੀ, ਅਸਲ 'ਚ ਜੇਲ੍ਹ ਹੁੰਦੀ ਸੁਧਾਰ ਘਰ ਹੈ ਜੀ, ਪਰ ਉੱਥੇ ਜਿਨ੍ਹਾਂ ਨੇ ਸੁਧਾਰ ਕਰਨਾ ਹੁੰਦਾ ਉਹੀ ਮਾਹੌਲ ਨਹੀਂ ਬਣ ਦਿੰਦੇ। ਚਾਹੇ ਉਹ ਸਿਆਸੀ ਲੀਡਰ ਹੋਣ ਤੇ ਚਾਹੇ ਉੱਥੇ ਤੈਨਾਤ ਮੁਲਾਜ਼ਮ ਹੋਣ। ਮੈਂ ਨਹੀਂ ਕਹਿੰਦਾ ਕਿ ਸਾਰੇ ਮੁਲਾਜ਼ਮ ਰਿਸ਼ਵਤਖੋਰ ਨੇ, ਮੈਂ ਨਹੀਂ ਕਹਿੰਦਾ ਕਿ ਸਾਰੀ ਸਿਆਸਤ ਚੋਰ ਹੈ, ਪਰ ਜ਼ਿਆਦਾਤਰ ਇਹ ਧਿਰ ਕਾਬਜ਼ ਹੈ। ਜ਼ਿਆਦਾਤਰ ਇਹ ਧਿਰਾਂ ਕਾਬਜ਼ ਨੇ ਕਿ ਉਹ ਅਜਿਹੀ ਥਾਂ ਦੇ ਉੱਤੇ ਲੱਗਣ ਲਈ ਕਾਹਲੀਆਂ ਰਹਿੰਦੀਆਂ ਨੇ ਕਿ ਜਿੱਥੇ ਸਾਨੂੰ 4 ਪੈਸੇ ਬਣਨਗੇ। ਮਤਲਬ ਜੇਲ੍ਹ 'ਚੋਂ ਕਿਸੇ ਕੈਦੀ ਨੂੰ ਝਾੜੂ ਮਾਰਨ ਤੋਂ ਵੀ ਜੇਕਰ ਮੁਕਤੀ ਦੇਣੀ ਆ ਉਦੋਂ ਵੀ ਬਾਹਰਲਾ ਟੱਬਰ ਉਹਦਾ ਸਾਡੀ ਸੇਵਾ ਕਰ ਜਾਵੇ। ਜੇਕਰ ਕਿਸੇ ਨੂੰ ਲੰਗਰ 'ਚੋਂ ਮੁਕਤੀ ਦਿਖਾਉਣੀ ਹੈ ਕਿ ਤੇਰਾ ਭਾਈ, ਕਿਉਂਕਿ ਜਦੋਂ 2-2000 ਬੰਦਿਆਂ ਦੀ ਚਾਹ ਧਰਨੀ ਪੈਂਦੀ ਹੈ ਤਾਂ ਪਾਣੀ ਭਰਦਾ ਹੀ ਬੰਦਾ ਅੱਕ ਜਾਂਦਾ, ਚਾਹ ਵਰਤਾਉਂਦਾ ਹੀ ਬੰਦਾ ਅੱਕ ਜਾਂਦਾ। ਠੀਕ ਹੈ, ਦਾਲ ਧਰਨੀ ਹੈ, ਦਾਲ ਭਿਉਣੀ ਤੇ ਚਾੜਨੀ ਕੜਾਹੇ ਦੇ ਵਿੱਚ, ਉਸੇ ਨੂੰ ਜਾਨ ਨਿਕਲ ਜਾਂਦੀ ਹੈ। ਤੇ ਫਿਰ ਜਿਹਦੇ ਭਾਂਡੇ ਧੋਣ ਦੀ ਡਿਊਟੀ ਲੱਗਦੀ ਉਹਦਾ ਹਾਲੇ ਦੇਖੋ ਕੀ ਹੋਊਗਾ। ਸੋ ਇਹਨਾਂ ਚੀਜ਼ਾਂ ਤੋਂ ਜਦੋਂ ਬੰਦੇ ਖਲਾਸੀ ਭਾਲਦੇ ਨੇ ਫਿਰ ਉਹ ਜੇਬਾਂ ਗਰਮ ਕਰਦੇ ਨੇ ਜੇਲ੍ਹ ਵਾਲਿਆਂ ਦੀਆਂ। ਸੋ ਇਸ ਲਈ ਜੇਲ੍ਹ ਤੰਤਰ ਜਿਹੜਾ ਸੁਧਾਰ ਕਰ ਰਿਹਾ ਉਹ ਅੱਜ ਕੱਲ੍ਹ ਨਸ਼ਿਆਂ ਦਾ ਅੱਡਾ, ਮੋਬਾਈਲਾਂ ਦਾ ਅੱਡਾ, ਗੈਂਗਸਟਰਾਂ ਨੂੰ ਚਲਾਉਣ ਦਾ ਘਰ ਬਣ ਗਿਆ
ਤੇ ਇਸ ਕਦਰ ਪੰਜਾਬ ਦੀ ਬਦਨਾਮੀ ਅਕਾਲੀਆਂ ਤੋਂ ਲੈ ਕੇ ਕੈਪਟਨ ਚੰਨੀ ਤੋਂ ਹੁੰਦੇ ਹੋਏ ਮਾਨ ਸਰਕਾਰ ਤੱਕ ਦੀ ਹੋਈ। ਪਿਛਲੇ ਦਿਨੀ ਆਪਾਂ ਜੈਮਰਾਂ ਨੂੰ ਲੈ ਕੇ, ਜਿਵੇਂ ਤੁਸੀਂ ਕਿਹਾ ਕਿ ਬਿਲਕੁਲ ਵੱਡੀ ਚਰਚਾ ਹੋਈ ਕਿ ਕੋਰਟ ਤੋਂ ਝਾੜਾਂ ਤੱਕ ਖਾਣੀਆਂ ਪਈਆਂ ਕਿ ਭਾਈ ਤੁਸੀਂ ਐਡਾ ਬੜਾ ਮਸਲਾ ਉੱਥੇ ਵੀ ਕਿਰਾਏ ਤੇ ਜੈਮਰ ਲਾਉਂਗੇ। ਸੋ ਪਰ ਕੱਲ ਸੁਖਾਵੀਂ ਖਬਰ ਆਈ, ਕੱਲ ਠੰਡੀ ਹਵਾ ਦਾ ਬੁੱਲਾ ਸੀ। ਇਹ ਚੰਗੀ ਪਹਿਲ ਕਦਮੀ ਮਾਨ ਸਰਕਾਰ ਦੀ, ਹਰਜੋਤ ਬੈਂਸ ਹੋਰਾਂ ਦੀ ਅਗਵਾਈ ਵਾਲੇ ਇਸ ਵਿਭਾਗ ਦੀ ਕੱਲ ਇਹ ਉਦਮ ਸ਼ਲਾਘਾਯੋਗ ਸੀ। ਦੇਖੋ, ਕਮਰਾ ਜੇਲ੍ਹ 'ਚ ਹੈ ਪ੍ਰਵੀਨ ਜੀ, ਕਮਰੇ 'ਚ ਪਰਿਵਾਰ ਦੇ ਮੈਂਬਰੇ ਮਿਲ ਰਹੇ ਨੇ, ਪਰ ਕਮਾਲ ਦੇਖੋ, ਜਦੋਂ ਯੂਪੀ ਵਾਲਾ ਗੈਂਗਸਟਰ ਮਿਲਿਆ ਸੀ ਤਾਂ ਉਹ ਬਦਨਾਮੀ ਦਾ ਕਾਰਨ ਸੀ, ਜੋ ਸੱਚਾਈ ਹੈ ਉਸ ਘਟਨਾ 'ਚ, ਹੈ ਨਾ। ਕਿ ਜਿਵੇਂ ਇਹ ਗੱਲ ਸਾਹਮਣੇ ਆਈ ਕਿ ਉਸ ਦੇ ਲਈ ਚੇਚਾ ਕਮਰਾ ਤੈਨਾਤ ਕਰਾਇਆ, ਉਹ 'ਚ AC ਲਵਾਇਆ, ਬੈੱਡ ਲਵਾਇਆ, ਉਹਦੀ ਘਰ ਵਾਲੀ ਨੂੰ ਠਹਿਰਨ ਦਾ ਪ੍ਰਬੰਧ ਕੀਤਾ, ਤਦ ਉਹ ਬਦਨਾਮੀ ਦਾ ਸਬੱਬ ਸੀ। ਅੱਜ ਪੰਜਾਬ ਦੀਆਂ ਜੇਲ੍ਹਾਂ ਨੇ ਇੱਕ ਨਵੇਕਲਾ ਕੰਮ ਕਰਕੇ ਦੇਸ਼ ਭਰ ਦੇ ਵਿੱਚ ਇੱਕ ਪਿਆਰ ਖੱਟਿਆ, ਸ਼ਾਬਾਸ਼ੀ ਖੱਟੀ, ਵਾਹਵਾਹੀ ਖੱਟੀ, ਕਮਰਾ ਉਸੇ ਜੇਲ੍ਹਾਂ 'ਚ ਹੈ। ਹੁਣ ਇਹ ਨਵੀਂ ਪਹਿਲ ਕਦਮੀ ਇੰਨੀ ਕਮਾਲ ਦੀ ਹੈ ਕਿ ਇਸ ਦੇ ਵਿੱਚ ਜਿਹੜਾ ਬੰਦੇ ਦਾ ਵਿਵਹਾਰ ਚੰਗਾ ਜੇਲ੍ਹ ਦੇ ਵਿੱਚ, ਔਰ ਉਹ ਕਿਸੇ ਸਿੱਧੇ ਖੁੰਖਾਰ ਵਾਲੇ ਮਾਮਲੇ ਦੇ ਵਿੱਚ ਨਹੀਂ ਹੈਗਾ, ਸੋ ਉਹ ਜਿਹੇ ਕੈਦੀਆਂ ਨੂੰ ਵਿਵਹਾਰ ਨੂੰ ਦੇਖਦੇ ਆ, ਉਹਨਾਂ ਦੇ ਮਿਲਵਰਤਨ ਨੂੰ ਦੇਖਦੇ ਆ, ਸਾਲ ਦੇ ਵਿੱਚ 4 ਵਾਰੀ ਹਰ 3 ਮਹੀਨੇ ਬਾਅਦ ਉਹ ਆਪਣੇ ਪਰਿਵਾਰ ਨੂੰ ਉਸ ਕਮਰੇ ਦੇ ਵਿੱਚ 1 ਘੰਟਾ ਮਿਲ ਸਕਦਾ ਹੈ, ਔਰ ਇੱਕੋ ਸਮੇਂ 'ਚ 5 ਜੀਆਂ ਨਾਲ ਬੈਠ ਕੇ 1 ਘੰਟਾ ਮੁਲਾਕਾਤ ਕਰ ਸਕਦਾ ਹੈ, ਔਰ ਉਹ ਆਮੋ ਸਾਹਮਣੇ ਹੋਊਗੀ, ਕੋਈ ਦੀਵਾਰ ਨਹੀਂ ਹੋਊਗੀ, ਕੋਈ ਸਲਾਖਾਂ ਨਹੀਂ ਹੋਣਗੀਆਂ, ਕੋਈ ਕੜੀਆਂ ਨਹੀਂ ਹੋਗੀਆਂ, ਕੋਈ ਹੱਥਕੜੀਆਂ ਨਹੀਂ ਹੋਣਗੀਆਂ, ਕੋਈ ਮੋਰੀ ਨਹੀਂ ਹੋਊਗੀ, ਕੁਰਸੀਆਂ ਮੇਜ਼ ਲੱਗੇ ਹੋਣਗੇ ਜੀ। ਹਾਂ, ਉੱਥੇ ਪਰਿਵਾਰ ਵੱਲੋਂ ਅੰਦਰ ਲਿਜਾਣ ਦੀ ਹਦਾਇਤ ਨਹੀਂ ਹੈ ਕਿ ਤੁਸੀਂ ਕੋਈ ਚੀਜ਼ ਖਾਣ ਪੀਣ ਲਈ, ਕੋਈ ਕੁਛ ਨਹੀਂ, ਉਹ ਪੂਰੀ ਜਾਂਚ ਹੋ ਕੇ ਹੋਊਗੀ। ਉੱਥੇ ਇਮਾਨਦਾਰੀ ਨਿਭਾਉਣ ਦੀ ਲੋੜ ਹੈ ਜੇਲ੍ਹ ਪ੍ਰਸ਼ਾਸਨ ਨੂੰ ਫਿਰ ਇੱਕ ਵਾਰ, ਕਿ ਇਹ ਜੇਕਰ ਇੱਥੇ ਕੁਝ ਫੜਿਆ ਗਿਆ ਕੱਲ ਨੂੰ ਤਾਂ ਇਹ ਸਾਰਿਆਂ ਦੇ ਰਾਹ ਬੰਦ ਹੋ ਜਾਣੇ ਆ। ਫਿਰ ਇੱਥੇ ਸਿਆਣਪ ਵਰਤਣ ਦੀ ਲੋੜ ਹੈ ਕਿ ਜੇਕਰ ਇਹ ਦਰ ਖੁੱਲਿਆ, ਜੇਕਰ ਇਹ ਠੰਡਾ ਹਵਾ ਦਾ ਬੁੱਲਾ ਆਇਆ, ਕਿਸੇ ਦੇ ਸੀਨੇ ਠੰਡ ਪੈਂਦੀ ਹੈ, ਇਹਦੇ ਨਾਲ ਬੰਦੇ ਦੇ ਸੁਧਰਨ ਦੇ ਚਾਂਸ ਵਧਣਗੇ। ਜਦੋਂ ਹਰ 3 ਮਹੀਨੇ ਬਾਅਦ ਉਹ ਆਪਣੇ ਬੱਚਿਆਂ ਨੂੰ ਮਿਲੂਗਾ, 3 ਮਹੀਨੇ ਬਾਅਦ ਬੱਚਿਆਂ ਨੂੰ ਵੱਧਦਿਆਂ ਦੇਖੂਗਾ, ਉਹ ਉਹਨਾਂ ਦੇ ਅੱਖਾਂ 'ਚ ਨਵੇਂ ਸੁਪਨੇ ਦੇਖੂਗਾ, ਤਦ ਉਹਨੂੰ ਅਹਿਸਾਸ ਹੋਊਗਾ ਕਿ ਮੈਂ ਇਹਨਾਂ ਦੇ ਸੁਪਨੇ ਪੂਰੇ ਕਰਨ ਲਈ ਸੁਧਰ ਜਾਵਾਂ, ਤਾਂ ਕਿ ਇਹਨਾਂ ਬੱਚਿਆਂ ਦੇ ਉੱਤੇ ਦਾਗ ਨਾ ਲੱਗੇ ਕਿ ਤੁਹਾਡਾ ਪਿਓ ਅਜਿਹਾ ਸੀ। ਸੋ ਆਹ ਇੱਕ ਬੜਾ ਚੰਗਾ ਸੁਨੇਹਾ, 5 ਜੀ ਇੱਕੋ ਸਮੇਂ 'ਚ ਮਿਲ ਸਕਦੇ ਨੇ, 1 ਘੰਟੇ ਦੀ ਮੁਲਾਕਾਤ ਹੋਊਗੀ, ਉਹਦੇ ਦੌਰਾਨ ਪਰਿਵਾਰ ਤਾਂ ਬਾਹਰੋਂ ਕੁਝ ਨਹੀਂ ਲਿਆ ਸਕਦਾ, ਪਰ ਜੇਲ੍ਹ ਉੱਥੇ ਪ੍ਰਬੰਧ ਕਰਕੇ ਦੇਊਗਾ ਕਿ ਇਕੱਠੇ ਪ੍ਰਸ਼ਾਦਾ ਵੀ ਛਕ ਸਕਦੇ ਨੇ। ਸੋ ਇਹ ਤੋਂ ਵਧੀਆ ਹੋਰ ਪਹਿਲ ਕਦਮੀ ਕੀ ਹੋ ਸਕਦੀ ਹੈ। ਸੋ ਇਹ ਗਲਵੱਕੜੀ ਵਾਲੀ ਮੁਹਿੰਮ ਮੈਨੂੰ ਬੜੀ ਉਦਮ ਚੰਗਾ ਲੱਗਿਆ, ਉਸਾਰੂ ਕਦਮ ਲੱਗਿਆ। ਔਰ ਇਹ ਤੋਂ ਵੀ ਇੱਕ ਅਗਲੀ ਗੱਲ ਹੈ ਪ੍ਰਵੀਨ ਜੀ, ਉਹ ਇਹ ਹੈ ਕਿ ਜਿਹੜੀਆਂ ਬੱਚੀਆਂ, ਭੈਣਾਂ, ਬੀਬੀਆਂ ਕਿਸੇ ਨਾ ਕਿਸੇ ਜੁਰਮ ਦੇ ਵਿੱਚ ਅੰਦਰ ਜਾਂਦੀਆਂ ਨੇ, ਸਜ਼ਾਵਾਂ ਹੁੰਦੀਆਂ ਨੇ, ਉਹ ਹਰ ਮਹੀਨੇ ਮਿਲ ਸਕਣਗੀਆਂ ਆਪਣੇ ਪਰਿਵਾਰ, ਕਿਉਂਕਿ ਉਹਨਾਂ ਦੇ ਅੰਦਰ ਜਿਹੜੀ ਮਾਤਰ ਭਾਵ ਹੈ, ਜਿਹੜੀ ਉਹ ਮਤਲਬ ਕਿ ਕੋਮਲਤਾ ਹੈ, ਉਹ ਕਿਤੇ ਕਠੋਰਪਣ ਨਾ ਹੋ ਜਾਵੇ। ਉਹਦੇ ਲਈ ਮੈਨੂੰ ਇਹ ਹੋਰ ਵੀ ਚੰਗਾ ਲੱਗਿਆ ਕਿ ਉਹਨਾਂ ਦੇ ਲਈ ਇਹਨਾਂ ਨੇ ਉਚੇਚੇ ਰੱਖਿਆ ਕਿ ਭਾਈ ਉਹ ਹਰ ਮਹੀਨੇ ਮੁਲਾਕਾਤ ਕਰ ਸਕਦੇ ਨੇ ਆਪਣੇ ਪਰਿਵਾਰਕ ਜੀਆਂ ਨਾਲ। ਸੋ ਇਸ ਮਾਮਲੇ 'ਚ ਮਾਨ ਸਰਕਾਰ ਦੀ ਇਹ ਪਹਿਲ ਕਦਮੀ ਚੰਗੀ ਹੈ, ਉਹਦੇ ਵਿੱਚ ਅਫਸਰਸ਼ਾਹੀ ਨੇ ਵੀ ਚੰਗੀ ਭੂਮਿਕਾ ਨਿਭਾਈ ਹੈ। ਕੱਲ ਲੁਧਿਆਣਾ ਜੇਲ੍ਹ 'ਚ ਇਹਦਾ ਉਦਘਾਟਨ ਹੋਇਆ, ਉੱਥੇ ਕੈਦੀਆਂ ਨੂੰ ਮਿਲਾਇਆ ਗਿਆ। ਕਿੰਨੇ ਪਰਿਵਾਰ, ਪਹਿਲੇ ਦਿਨ ਆਪਾਂ ਭਾਵੁਕ ਹੋਣ ਦੀਆਂ ਖਬਰਾਂ ਵੀ ਆਪਣੇ ਕੋਲ ਆਈਆਂ, ਨਸਰ ਹੋਈਆਂ, ਪਰ ਹਰੇਕ ਕਮਰੇ ਦੇ ਅੰਦਰ CCTV ਕੈਮਰਾ ਲੱਗੇਗਾ। ਹਰ ਕਮਰੇ ਦੇ ਅੰਦਰ ਜਾਣ ਵਾਲੇ ਪਰਿਵਾਰਕ ਮੈਂਬਰਾਂ ਦੀ ਪੂਰੀ ਜਾਂਚ ਹੋਣੀ ਹੈ, ਔਰ ਉਹ ਜਾਂਚ ਹੋਣੀ ਚਾਹੀਦੀ ਹੈ। ਅਸੀਂ ਵੀ ਕਹਿੰਦੇ ਹਾਂ ਕਿ ਤਾਂ ਕਿ ਕੱਲ ਨੂੰ ਪਰਿਵਾਰ ਵੀ ਵਿਚਾਰਾ ਕਿਸੇ ਸਵਾਲਾਂ ਦੇ ਘੇਰੇ 'ਚ ਨਾ ਆਵੇ, ਔਰ ਇਹਦਾ ਮੁਲਾਕਾਤ ਵਾਲੇ ਕੈਦੀ ਤੇ ਵੀ ਕੋਈ ਅਸਰ ਨਾ ਪਵੇ, ਔਰ ਅੰਦਰ ਕੋਈ ਹੋਰ ਇਹ ਨਵਾਂ ਅੱਡਾ ਨਾ ਬਣ ਜਾਵੇ ਸਪਲਾਈ ਦਾ। ਇਸ ਦੇ ਉੱਤੇ ਵੀ ਨਜ਼ਰ ਰੱਖਣ ਦੀ ਲੋੜ ਰਹੇਗੀ, ਕਿਉਂਕਿ ਸ਼ੰਕੇ ਸੋਭੇ ਬਣੇ ਰਹਿੰਦੇ ਨੇ ਹਰ ਚੀਜ਼ ਦੇ। ਤੋਂ ਇਹ ਆਪਾਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਉੱਥੇ ਹੀ ਹੁਣ ਫੇਰ ਅਫਸਰਸ਼ਾਹੀ ਦੀ ਵੀ ਇਹ ਪ੍ਰੀਖਿਆ ਦੀ ਘੜੀ ਹੈ ਕਿ ਜੇਕਰ ਤੁਸੀਂ ਸੱਚਮੁੱਚ ਇਸ ਨੂੰ ਸੁਧਾਰ ਕਰ ਬਣਾਉਣਾ ਚਾਹੁੰਦੇ ਹੋ ਤਾਂ ਇੱਕ ਚੰਗਾ ਦਰਵਾਜ਼ਾ ਖੁੱਲਿਆ ਸੁਧਾਰ ਕਰਦਾ। ਇਸ ਨੂੰ ਬੰਦ ਹੋਣ ਤੋਂ ਰੋਕਣ ਦੇ ਲਈ ਅਫਸਰਾਂ ਦੀ, ਜੇਲ੍ਹ ਪ੍ਰਸ਼ਾਸਨ ਦੀ ਸਭ ਤੋਂ ਵੱਧ ਭੂਮਿਕਾ ਹੋਏਗੀ। ਦੇਖੋ, ਗੱਲ ਇਹ ਹੈ ਵੀ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਹੋ ਰਹੀ ਹੈ ਤੇ ਹੋਣੀ ਵੀ ਚਾਹੀਦੀ ਹੈ। ਅਸਲ ਦੇ ਵਿੱਚ ਸਰਕਾਰ ਦਾ ਪਿਛਲੇ ਦਿਨੀ ਕ੍ਰਿਟਿਸਿਜ਼ਮ ਹੋਇਆ ਹੀ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ। ਬਿਲਕੁਲ, ਸਰਕਾਰ ਦਾ ਇੰਨਾ ਕੁ ਜ਼ਿਆਦਾ ਕ੍ਰਿਟਿਸਿਜ਼ਮ ਹੋ ਗਿਆ ਮਾਨ ਸਰਕਾਰ ਦਾ ਵੀ, ਜਿਵੇਂ ਤੁਸੀਂ ਟਿਕਟ ਕਟਾਉਣ ਵਾਲੀ ਗੱਲ ਹੈ, ਮੈਂ ਤਾਂ ਉਹ ਖਬਰ ਪੜ੍ਹ ਕੇ ਮੈਂ ਤਾਂ ਕਿਤੇ ਦੂਜੀ ਟਿਕਟ ਕੱਟਤੀ, ਜਿਹੜੀ ਆਪਾਂ ਆਮ ਤੌਰ ਤੇ ਜਦੋਂ ਟਿਕਟਾਂ ਦੀ ਵੰਡ ਹੁੰਦੀ ਹੈ ਨਾ, ਫਲਾਣੇ ਕੱਟੀ ਜਾਂ ਫਲਾਣੇ ਦਾ, ਮੈਂ ਉਹ ਟਿਕਟ ਸਮਝ ਗਿਆ ਸੀ। ਪਰ ਵੈਸੇ ਇੱਕ ਗੱਲ ਹੈਗੀ ਆ ਸ਼ਰਮਾ ਜੀ, ਵੀ ਭ੍ਰਿਸ਼ਟਾਚਾਰ ਦੇ ਮਾਮਲੇ ਤੇ ਕਹਿੰਦੇ ਮਹਿਕਮੇ ਤੋਂ ਮਨਜ਼ੂਰੀ ਨਹੀਂ ਮਿਲੀ, ਮੁਕੱਦਮੇ ਅੱਗੇ ਤੋਰਨੇ ਸੀ, ਜਿਹੜਾ ਜੰਗਲਾਤ ਵਿਭਾਗ ਵਾਲਾ। ਫੌਜਾ ਸਿੰਘ ਸਰਾਰੀ ਵਾਲੇ ਮਸਲੇ ਤੇ ਸਰਕਾਰ ਫਸੀ ਪਈ ਹੈ। ਗਾਂ ਰਿਸ਼ਵਤ ਵਜੋਂ ਲੈਣ ਦਾ ਮਸਲਾ ਭਖਿਆ ਖੜਾ ਹੈ। ਰਾਜਪਾਲ ਉਧਰ ਸਰਕਾਰ ਨੂੰ ਘੇਰਾ ਪਾਈ ਬੈਠੇ, ਕਹਿੰਦੇ ਟਿਕਾਊ ਅਫਸਰਸ਼ਾਹੀ ਹੈ ਨਹੀਂ ਇਹਨਾਂ ਕੋਲੇ। ਵੈਟਰਨਰੀ ਇੰਸਪੈਕਟਰ ਦਾ ਮਸਲਾ, ਪ੍ਰਵੀਨ ਜੀ, ਰੇਤਾ ਬਜਰੀ ਪੰਜਾਬ 'ਚ ਸਿੱਧਾ 10 ਰੁਪਏ ਮਹਿੰਗਾ ਹੋ ਗਿਆ ਤੇ ਹੋਰ ਵਧਣ ਦਾ ਖਤਰਾ ਖੜਾ। 100 ਤੋਂ 110 ਰੁਪਏ ਦੇ ਹਿਸਾਬ ਨਾਲ ਹੋ ਗਿਆ। ਕਈ ਥਾਵਾਂ ਤੇ ਤੰਜ ਕੱਸਦੇ ਲੰਗਰ ਲਾਉਣੇ ਪਏ ਰੇਤਾ ਬਜਰੀ ਦੇ।
ਉਹ ਜੀ। ਉਹ ਇੱਧਰ ਦੂਸਰੇ ਪਾਸੇ ਪੰਜਾਬ 'ਚ ਪੱਠੇ ਬੰਦ ਨੇ, ਔਰ ਉਹਦੇ ਬਿਲਕੁਲ। ਨਾਲ ਮਜ਼ਦੂਰ ਵੀ ਵਿਹਲਾ, ਕੰਮ ਵੀ ਰੁਕ ਗਿਆ ਹੈ, ਹੂੰ, ਤੇ ਉਹਦਾ ਅਸਰ ਵੀ ਸਾਰੇ ਕਾਸੇ ਤੇ ਪੈ ਰਿਹਾ ਹੈ। ਜੀ। ਸੋ ਇਸ ਲਈ ਕਿੰਨੇ ਪਾਸਿਓਂ ਘਿਰੀ ਹੈ ਸਰਕਾਰ, ਲਗਾਤਾਰ ਕੱਚੇ ਮੁਲਾਜ਼ਮਾਂ ਦੇ ਧਰਨੇ, ਪਰ ਇਸ਼ਤਿਹਾਰ ਤੇ ਇਸ਼ਤਿਹਾਰ ਜਾਰੀ ਨੇ। ਅੱਜ ਵੀ ਹੂੰ, ਅਖਬਾਰ 'ਚ ਇਸ਼ਤਿਹਾਰ ਹੈ ਕਿ ਪੰਜਾਬ ਦੀ ਬੱਲੇ ਬੱਲੇ ਆ, ਜੋ ਹੂੰ। ਕੁਝ ਕਰ ਸਕਦੀ ਸੀ ਮਾਨ ਸਰਕਾਰ ਸੀ, ਹੋਰ ਕਿਸੇ ਨੇ ਨਹੀਂ ਕੀਤਾ। ਇਸ਼ਤਿਹਾਰਾਂ ਦੇ ਪੈਸਾ ਅਜੇ ਵੀ ਲੁਟਾਇਆ ਜਾ ਰਿਹਾ। ਜੀ, ਜੀ। ਅੱਛਾ, ਅਗਲੇ 2-3 ਰਹਿ ਗਏ ਸੀ। ਆਟਾ ਦਾਲ ਸਕੀਮ ਤੋਂ ਬਾਅਦ ਮਾਈਨਿੰਗ ਪਾਲਿਸੀ ਤੇ ਰੋਕ ਲੱਗ ਗਈ। ਉਹਦੇ ਕਰਕੇ ਕ੍ਰਿਟਿਸਿਜ਼ਮ ਹੋਇਆ, ਹਾਈ ਕੋਰਟ 'ਚ ਝਾੜਾਂ ਪਈਆਂ। ਹੂੰ, BMW ਵਾਲਾ ਮਸਲਾ, ਕਾਰ ਦੇ ਝੂਟੇ BM ਦੇ ਵਿਚਾਲੇ ਹੀ ਰਹਿ ਗਏ। ਹੂੰ, ਐਡਵੋਕੇਟ ਜਨਰਲ ਦੇ ਦਫ਼ਤਰ ਦੀ ਖਬਰ ਸੁਣੀ ਕਿ ਬਾਈ ਇੱਥੇ ਵਕੀਲ ਹਰਿਆਣੇ ਤੋਂ ਵੀ ਹੈ, ਦਿੱਲੀ ਤੋਂ ਵੀ ਹੈ। ਅਗਨੀਪਥ ਸਕੀਮ 'ਚ ਪਹਿਲਾਂ ਕਹਿੰਦੇ ਵਿਧਾਨ ਸਭਾ ਦੇ ਵਿੱਚ ਮਤਾ ਲਿਆਂਦਾ, ਮੁੜ ਕੇ ਕਹਿੰਦੇ ਟਵੀਟ ਕਰ ਬੈਠੇ ਕਿ ਭਾਈ ਇਹਨਾਂ ਨੂੰ ਸਹਿਯੋਗ ਕਰੋ। ਹੁਣ ਮਾਨ ਹੂੰ, ਸਾਹਿਬ ਨੂੰ ਕਨਫਿਊਜ਼ ਕੌਣ ਕਰ ਰਿਹਾ, ਸਮਝੋਂ ਬਾਹਰ ਹੈ। ਖੈਰ, ਬਿਲਕੁਲ। ਸਾਡੇ ਨਾਲੋਂ ਸਿਆਣੇ ਨੇ, ਸਾਡੇ ਨਾਲੋਂ ਜ਼ਿਆਦੇ ਵੱਡੇ ਅਹੁਦੇ ਤੇ ਬੈਠੇ ਨੇ, ਉੱਧਰ ਤਾਂ ਉਹਨਾਂ ਦੇ ਹਿਸਾਬ ਨਾਲ ਤਾਂ ਆਪਣੇ ਕੋਲੇ ਕੁਛ ਵੀ ਨੀਗਾ। ਖੈਰ, ਬਿਲਕੁਲ। ਆਪਾਂ ਅਗਲੀ ਖਬਰ ਦੀ ਗੱਲ ਕਰੀਏ ਤੇ ਰੁੱਖ ਕਰੀਏ ਪਟਿਆਲੇ ਵੱਲ ਦਾ। ਪਟਿਆਲੇ ਦੇ ਵਿੱਚ ਉਹ ਸ਼ਖਸ ਰਹਿੰਦਾ ਸੀ ਕਿਸੇ ਟਾਈਮ, ਜਿਹਦੀ ਪੰਜਾਬ ਦੇ ਵਿੱਚ ਤੂਤੀ ਬੋਲਦੀ ਸੀ ਤੇ ਖੁੰਡੇ ਵੀ ਖੜਕਾਉਂਦਾ ਸੀ, ਹੂੰ। ਕੈਪਟਨ ਅਮਰਿੰਦਰ ਸਿੰਘ। ਹੁਣ ਦੱਸਦੇ ਪੰਜਾ ਛੱਡਿਆ, ਹੱਥ ਛੱਡਿਆ ਤੇ ਹੁਣ ਹੱਥ ਦੇ ਵਿੱਚ ਕਮਲ ਦਾ ਫੁੱਲ। ਇਹ ਕਿਹੜਾ ਦਿਨ ਵਾਰ ਚੜ੍ਹਨਾ ਸ਼ਰਮਾ ਜੀ, ਜਿੱਦੇ ਕਮਲ ਦਾ ਫੁੱਲ। ਪ੍ਰਵੀਨ ਜੀ, ਜੇ ਆਪਣੇ ਸਰੋਤਿਆਂ ਨੂੰ, ਆਪਣੇ ਦਰਸ਼ਕਾਂ ਨੂੰ ਧਿਆਨ 'ਚ ਹੋਵੇ ਤਾਂ ਕੈਪਟਨ ਅਮਰਿੰਦਰ ਸਿੰਘ ਪਿਛਲੇ ਦਿਨੀ, ਲਗਭਗ 10-15 ਦਿਨ ਪਹਿਲਾਂ ਦੀ ਗੱਲ ਹੈ ਮੇਰਾ ਖਿਆਲ, ਦਿੱਲੀ ਮਿਲਣ ਗਏ ਸੀ। ਜੀ, ਬਿਲਕੁਲ ਤੇ ਯਾਦ। ਉਸ ਦਿਨ ਸਾਰੇ ਚੈਨਲਾਂ ਦੇ ਉੱਤੇ, ਸਾਰੇ ਮੀਡੀਆ 'ਚ, ਸਾਰੇ ਅਖਬਾਰਾਂ 'ਚ ਇਹ ਖਬਰ ਨਸਰ ਹੋਈ ਕਿ ਕੈਪਟਨ ਅਮਰਿੰਦਰ ਸਿੰਘ ਮੁਲਾਕਾਤ ਲਈ ਗਏ ਨੇ ਤੇ ਉਹ ਮਰਜ ਹੋ ਸਕਦੇ ਨੇ, ਆਪਣੀ ਪਾਰਟੀ ਨੂੰ ਉਹਨਾਂ 'ਚ ਸ਼ਾਮਲ ਕਰ ਸਕਦੇ ਨੇ, ਇਹ ਖਬਰ ਆਈ। ਜੀ, ਪਰ ਬਿਲਕੁਲ। ਉਸ ਦਿਨ ਵੀ ਆਪਾਂ ਆਪਣੇ ਦਰਸ਼ਕਾਂ ਨੂੰ ਦੱਸਿਆ ਸੀ ਕਿ ਭਾਈ, ਮਰਜ ਹੋਣਾ ਤਾਂ ਪਹਿਲਾਂ ਹੀ ਤੈਅ ਸੀ, ਉਹ ਤਾਂ ਮਜਬੂਰੀ ਸੀ ਅੱਡ ਹੋ ਕੇ ਲੜਨਾ, ਕਿਉਂਕਿ ਬੀਜੇਪੀ ਦੀ ਟਿਕਟ ਤੇ ਚੋਣ ਲੜੇ ਨਹੀਂ ਸਕਦੇ ਸੀ ਅਮਰਿੰਦਰ ਸਿੰਘ, ਉਹਨਾਂ ਦੀ ਜਿਹੜੀ ਉਮਰ ਹੱਦ ਹੈ। ਸੋ ਇਹ ਇਸ ਲਈ ਸਹੀ ਮਾਇਨੇ 'ਚ ਤਾਂ ਮਰਜ ਪਹਿਲਾਂ ਹੀ ਸੀ। ਪਰ ਆਪਾਂ ਉਦਣ ਸ਼ਾਇਦ ਤੁਸੀਂ ਵੀ ਉਹ ਸਰਲੇਖ ਪੜ੍ਹ ਕੇ ਦਰਸ਼ਕਾਂ ਨੂੰ ਦੱਸਿਆ ਸੀ ਕਿ ਆਪਣੇ ਮੁੰਡੇ ਰਣਿੰਦਰ ਦਾ ਹੱਥ ਫੜਾਉਣ ਗਏ ਸੀ ਮੋਦੀ ਨੂੰ। ਹੂੰ। ਸੋ ਹੱਥ ਉਦਣ ਜਿਹੜਾ ਫੜਾਇਆ ਸੀ, ਉਹਦੀਆਂ ਰਸਮੀ ਫੋਟੋਆਂ 19 ਤਰੀਕ ਨੂੰ ਹੋਣ ਜਾ ਰਹੀਆਂ। 19 ਸਤੰਬਰ ਨੂੰ ਅਮਰਿੰਦਰ ਸਿੰਘ ਆਪਣੀ ਪਾਰਟੀ ਦਾ ਭੋਗ ਪਾਉਣਗੇ, ਔਰ ਜੀ। ਉਸ ਦਿਨ ਉਚੇਚਾ ਇੱਕ ਪ੍ਰੋਗਰਾਮ ਹੋ ਰਿਹਾ। ਸ਼ਾਇਦ ਉਹ ਪ੍ਰੋਗਰਾਮ ਦਿੱਲੀ 'ਚ ਤੈਅ ਹੋ ਗਿਆ ਤੇ ਉਸ ਦਿਨ ਮਤਲਬ ਕਿ ਬਕਾਇਦਾ ਤੌਰ ਤੇ ਅਮਰਿੰਦਰ ਸਿੰਘ ਖੁਦ, ਇਹਨਾਂ ਦਾ ਮੁੰਡਾ ਰਣਿੰਦਰ, ਜੀ। ਇਹਨਾਂ ਦੀ ਬੇਟੀ, ਉਹ ਸਾਰੇ ਇਕੱਠੇ ਭਾਜਪਾ ਜੁਆਇਨ ਕਰਨਗੇ। ਤੇ ਮੈਨੂੰ ਪਤਾ ਲੱਗ ਰਿਹਾ ਕੁਝ ਉਹਦੇ ਵਿੱਚ 6 ਤੋਂ 7 ਸਾਬਕਾ ਐਮਐਲਏ ਵੀ ਹੋ ਸਕਦੇ। ਸੋ ਠੀਕ। ਅਮਰਿੰਦਰ ਸਿੰਘ, 6 ਤੋਂ 7 ਸਾਬਕਾ ਐਮਐਲਏ, ਉਹਨਾਂ ਦਾ ਮੁੰਡਾ ਰਣਿੰਦਰ ਤੇ ਉਹਨਾਂ ਦੀ ਕੁੜੀ ਜੈਇੰਦਰ ਕੌਰ, ਇਹ ਸਾਰੇ ਜਾਣੇ ਮਤਲਬ ਕਿ 10-12 ਵੱਡੇ ਚਿਹਰਿਆਂ ਦੀ ਉਮੀਦ ਹੈ, ਚਰਚਿਤ ਚਿਹਰਿਆਂ 'ਚ, ਜਿਨ੍ਹਾਂ ਦੇ ਲੀਡ ਕਰਨਗੇ ਕੈਪਟਨ ਅਮਰਿੰਦਰ ਸਿੰਘ। ਇਹ ਉਸ ਦਿਨ ਆਪਣੀ ਜਿਹੜੀ ਪਾਰਟੀ ਸੀ, ਇਹਨਾਂ ਨੇ ਪੰਜਾਬ ਲੋਕ ਕਾਂਗਰਸ ਬਣਾਈ ਸੀ, ਉਹਦਾ ਭੋਗ ਪਾ ਕੇ ਉਸ ਨੂੰ ਖਤਮ ਕਰਕੇ ਪੂਰੀ ਤਰ੍ਹਾਂ ਨਾਲ ਬੀਜੇਪੀ ਸ਼ਾਮਲ ਹੋਣਗੇ। ਔਰ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਕੀ ਹੁਣ ਮਹਾਰਾਣੀ ਪ੍ਰਨੀਤ ਕੌਰ ਦੀ ਥਾਂ ਤੇ ਅਗਲੀ ਵਾਰ ਇਹਨਾਂ ਦੀ ਧੀ ਚੋਣ ਲੜੇਗੀ ਐਮਪੀ ਦੀ, ਜੀ। ਤੇ ਰਣਿੰਦਰ ਹੋਰੀ 2027 'ਚ ਐਮਐਲਏ ਦੀ ਚੋਣ ਲੜਨਗੇ, ਜਾਂ ਕੀ ਹੁੰਦਾ। ਪਹਿਲਾਂ ਮੁੰਡੇ ਨੂੰ ਕਿਤੇ ਇੱਥੇ ਵੀ ਰਾਹੁਲ ਗਾਂਧੀ ਵਾਲਾ ਪੁੱਤਰ ਮੋਹ ਤਾਂ ਨਹੀਂ ਅਜੇ ਵੀ ਫਸਿਆ, ਚਾਹੇ ਜੀ। ਬੇਸ਼ੱਕ ਚੋਣਾਂ 2-2 ਹਰਾ ਲਈਆਂ ਹੁਣ, ਸਾਰਾ ਕੁਝ ਉਹਦੇ ਬਾਵਜੂਦ ਵੀ। ਸੋ ਇਹ ਦੇਖਣ ਵਾਲੀ ਗੱਲ ਹੋਗੀ। ਪਰ ਕਿਤੇ ਨਾ ਕਿਤੇ ਇਹ ਗੱਲ ਸਾਫ਼ ਹੈ ਕਿ ਆਪਣੇ ਪਰਿਵਾਰ ਨੂੰ ਰਾਜਨੀਤਿਕ ਬਾਗਡੋਰ ਵਾਇਆ ਬੀਜੇਪੀ ਸੌਂਪਣ ਦੇ ਲਈ ਅਮਰਿੰਦਰ ਸਿੰਘ ਨੇ 19 ਤਰੀਕ ਚੁਣੀ ਹੈ। ਹੁਣ ਉਹ ਪੰਡਤ ਪਾਦੇ ਤੋਂ ਕਢਾਈ ਹੈ, ਸਾਨੂੰ ਨਹੀਂ ਪਤਾ, ਪਰ ਮਤਲਬ ਕਿ ਇੱਥੇ ਇਹ ਮਸਲਾ ਖੜਾ, ਕਹਿੰਦੇ ਜੀ 19 ਤਰੀਕ ਨੂੰ ਹਾਲੇ ਤਾਂ ਸਰਾਧ ਚੱਲਦੇ ਨੇ, ਇਹ ਦਿਨ ਸ਼ੁਭ ਨਹੀਂ ਗਏ। ਪਰ ਅਮਰਿੰਦਰ ਸਿੰਘ ਉਹਨਾਂ ਨੇ ਜਿਹੜੇ ਆਪਣੇ ਪੱਕੇ ਮਤਲਬ ਕਿ ਪ੍ਰੋਹਤ ਲਾਏ ਨੇ, ਕਹਿੰਦੇ ਉਹਨਾਂ ਨੇ ਦੱਸਿਆ ਕਿ ਤੁਹਾਡੇ ਲਈ ਅੱਜ ਇਹ ਤਿਥ ਸਹੀ ਆ, ਤੁਸੀਂ 19 ਤਰੀਕ ਨੂੰ ਸ਼ਾਮਲ ਹੋ ਜਾਓ। ਸੋ 19 ਤਰੀਕ ਨੂੰ ਪੰਜਾਬ ਲੋਕ ਕਾਂਗਰਸ ਦਾ ਭੋਗ ਪੈ ਜਾਣਾ, ਔਰ ਇਹਨਾਂ ਨੇ ਹੁਣ ਮਤਲਬ ਕਿ ਉਸ ਰਾਜਨੀਤੀ ਦੇ ਚਿੱਕੜ 'ਚ ਉਤਰ ਕੇ ਕਮਲ ਦਾ ਫੁੱਲ ਫੜਨਾ ਜਨਾਬ। ਸੋ ਉਹ ਹੁਣ ਹੱਥ ਦੇ ਵਿੱਚ ਪੰਜੇ ਵਾਲਾ ਹੱਥ, ਹੁਣ ਕਹਿੰਦੇ ਕਮਲ ਦਾ ਫੁੱਲ ਫੜੀ ਨਜ਼ਰ ਆਊਗਾ ਤੁਹਾਨੂੰ 19 ਤਰੀਕ ਨੂੰ। ਸੋ ਉਹਦੇ ਵਿੱਚ ਪਰਿਵਾਰ ਨਾਲ ਹੋਊਗਾ, ਇਹ ਪੂਰਾ ਤੈਅ ਆ। ਤੇ ਉਹਦੇ ਲਈ ਇਹ ਵੀ ਪਤਾ ਲੱਗਿਆ ਕਿ ਅਮਰਿੰਦਰ ਸਿੰਘ ਨੇ ਆਪਣੇ ਲਈ 2 ਆਪਸ਼ਨਾਂ ਰੱਖੀਆਂ ਕਿ ਚਾਹੇ ਮੈਨੂੰ ਕਿਸੇ ਚੰਗੇ ਸੂਬੇ ਦਾ ਗਵਰਨਰ ਲਾ ਦਿਓ, ਤੇ ਚਾਹੇ ਮੈਨੂੰ ਕਿਸੇ ਵਿਦੇਸ਼ ਦੇ ਵਿੱਚ ਕਿਸੇ ਥਾਂ ਦਾ ਰਾਜਦੂਤ ਲਾ ਦਿਓ। ਰਾਜਦੂਤ ਨਾਲੋਂ ਵੀ ਉਹ ਕਹਿੰਦੇ ਗਵਰਨਰ ਲੱਗਣ ਦੀ ਉਹਨਾਂ ਦੀ ਪਹਿਲ ਕਦਮੀ ਹੈ, ਪਰ ਇਹ ਫੈਸਲਾ ਉਹਨਾਂ ਦੇ ਉੱਤੇ ਆ, ਕਿਉਂਕਿ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੀ ਚੋਣ ਤਾਂ ਹੁਣ ਨੇੜੇ ਤੇੜੇ ਜੇ ਹੈ ਨਹੀਂ ਗੀ। ਸੋ ਇਸ ਲਈ ਉਹ ਹੁਣ ਉਹ 'ਚੋਂ ਜੀ। ਬਾਹਰ ਨੇ ਕਿ ਉਹ ਚੋਣ ਉਹ ਲੜ ਨਹੀਂ ਸਕਦੇ, ਬੀਜੇਪੀ ਦੀ ਜਿਹੜੀ ਹੱਦ ਉਮਰ ਹੈ। ਸੋ ਇਸ ਹਵਾਲੇ ਨਾਲ ਉਹਨਾਂ ਨੇ ਆਹ ਰਾਹ ਚੁਣਿਆ ਤੇ ਅੱਗੇ ਮੁੰਡੇ ਔਰ ਕੁੜੀ ਨੂੰ ਰਾਜਨੀਤਿਕ ਬਾਗਡੋਰ ਸੌਂਪਣ ਲਈ ਬੀਜੇਪੀ ਦੇ ਹੱਥ ਫੜਾ ਦੇਣੇ, ਆਪਣੇ ਬੱਚਿਆਂ ਦੇ ਹੱਥ। ਇਹ ਨਾ ਕੈਪਟਨ ਅਮਰਿੰਦਰ ਸਿੰਘ ਦਾ ਮੁੰਡਾ 2 ਵਾਰੀ ਚੋਣ ਹਾਰ ਚੁੱਕਿਆ ਮੇਰੇ ਹਿਸਾਬ ਨਾਲ। ਬਿਲਕੁਲ ਬਿਲਕੁਲ, ਇੱਕ ਐਮਪੀ ਦੀ, ਇੱਕ ਐਮਐਲਏ। ਜੀ, ਜੀ, ਬਿਲਕੁਲ। ਤੇ ਕੈਪਟਨ ਸਾਹਿਬ ਜੇ ਮੰਨ ਲਓ ਭਾਜਪਾ 'ਚ ਚਲੇ ਗਏ ਤੇ ਉਧਰੋਂ ਕਿਤੇ ਸ਼ਰਮਾ ਜੀ ਅਕਾਲੀ ਦਲ ਵੀ ਭੌਂ ਝੌਂ ਕੇ ਕਿਤੇ ਗੱਠਜੋੜ ਹੋ ਗਿਆ, ਛੋਟਾ ਭਰਾ ਜਾਂ ਵੱਡਾ ਭਰਾ,
फिर वो केजरीवाल साहब वाली गल सच्ची हो जानी है, ये सब मिले हुए हैं जी। नहीं मिले हुए तो पहले ही है। देखो पंजाब च पिछलियां अमरिंदर सिंह ਦੀਆਂ ਚੋਣਾਂ ਕਿਹਨੂੰ ਭੁੱਲੀਆਂ बिल्कुल ਕਿ ਕਿਹਨੇ ਜਿਤਾਈਆਂ ਹੈ। जी ਮਤਲਬ ਕਿ ਕਿਵੇਂ, ਮਤਲਬ ਕਿ ਤੱਕੜੀ ਨੂੰ ਸਾਰੀ ਉਮਰ ਵੋਟਾਂ ਪਾਉਣ ਵਾਲਿਆਂ ਨੇ ਅੱਖਾਂ ਮੀਚ ਕੇ ਕੋੜਾ ਕੁੱਟ ਭਰ ਕੇ ਪੰਜੇ ਤੇ ਮੋਹਰਾਂ ਲਾਈਆਂ। ਕਿਹੜਾ ਪੰਜਾਬ ਨਹੀਂ ਜਾਣਦਾ, ਸਾਰਾ ਪੰਜਾਬ ਜਾਣਦਾ। ਸੋ ਉਸ ਸਮੇਂ ਮੁਲਾਕਾਤ ਕਿਹਨੇ ਕੈਪਟਨ ਨੂੰ ਮਤਲਬ ਕਿ ਕੇਸਾਂ ਚੋਂ ਬਾਹਰ ਕਰਾਇਆ ਤੇ ਕਿਹਨੇ ਬਾਦਲਾਂ ਨੂੰ ਕਲੀਨ ਚਿੱਟਾਂ ਦਵਾਈਆਂ। 400 ਤੋਂ ਵੱਧ ਗਵਾਹ ਭੁਗਤਾਏ ਕਿ ਸਭ ਨੂੰ ਪਤਾ ਕਿਉਂ ਮੁੱਕਰੇ ਗਵਾਹ। ਸੋ ਇਸ ਲਈ ਇਹ ਤੋਂ ਭੱਜ ਨਹੀਂ ਸਕਦਾ ਅਕਾਲੀ ਦਲ ਤੇ ਕਾਂਗਰਸ। ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਹੋ ਕੇ ਵੀ ਬੀਜੇਪੀ ਦਾ ਮੁੱਖ ਮੰਤਰੀ ਬਣ ਕੇ ਕੰਮ ਕਰਦਾ ਰਿਹਾ। ਇਹ ਤੋਂ ਭੱਜ ਨਹੀਂ ਸਕਦੇ ਅਮਰਿੰਦਰ। ਸੋ ਇਸ ਲਈ ਭਗਵਾ ਕਰਨ ਅਕਾਲੀ ਦਲ ਦਾ ਵੀ ਹੋਇਆ ਵਾ। ਅਕਾਲੀ ਦਲ ਦਾ ਭਾਵ ਮੇਰਾ ਬਾਦਲ ਤੋਂ ਹੈ ਤੇ ਉਹਨਾਂ ਦਾ ਭਗਵਾ ਕਰਨ ਵੀ ਹੋਇਆ ਵਾ। ਤੇ ਇੱਧਰ ਕਾਂਗਰਸੀ ਤੋਂ ਭਾਵ ਮੇਰਾ ਕੈਪਟਨ ਤੋਂ ਹੈ, ਕੈਪਟਨ ਦਾ ਵੀ ਭਗਵਾ ਕਰਨ ਹੋਇਆ ਵਾ। ਵੈਸੇ ਇੱਕ ਗੱਲ ਹੋਰ ਵੀ ਹੈ ਨਾ, ਜਿਹੜੇ ਕਾਂਗਰਸੀ ਰਲੇ ਆ ਹੁਣ ਰਾਜ ਕੁਮਾਰ ਵੇਰਕੇ ਵਰਗੇ ਜਾਂ ਬਲਬੀਰ ਸਿੱਧੂ ਵਰਗੇ ਜਾਂ ਜਾਖੜ ਸਾਹਿਬ ਵਰਗੇ, ਉਹ ਕਹਿਣਗੇ ਬਣਾ ਗਵਰਨਰ ਹੀ ਦਿਓ ਕੈਪਟਨ ਸਾਹਿਬ ਨੂੰ। ਜੇ ਕਿਸੇ ਮੰਤਰੀ ਬਣ ਕੇ ਗੱਲ ਕਿਸੇ ਦੀ ਨਹੀਂ ਸੁਣਦੇ, ਫਿਰ ਮੁਲਾਕਾਤ ਨਹੀਂ ਹੋਣੀ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਕਿਸਾਨਾਂ ਦੇ ਗੰਨੇ ਦੀ ਰੁਕੀ ਹੋਈ ਅਦਾਇਗੀ ਦੀ। ਕਹਿੰਦੇ ਕਿਸਾਨਾਂ ਦੀ ਮਿੱਲ ਵਾਲਿਆਂ ਨੇ ਗੰਨੇ ਦੀ ਅਦਾਇਗੀ ਰੋਕਤੀ ਤੇ ਕਿਸਾਨਾਂ ਨੇ ਫਿਰ ਬਿਜਲੀ ਪਾਣੀ ਰੋਕਤਾ। ਬਿਲਕੁਲ ਪ੍ਰਵੀਨ ਜੀ, ਮਾਮਲਾ ਧੂਰੀ ਗੰਨਾ ਮਿਲ ਦਾ 8 ਕਰੋੜ ਦੀ ਅਦਾਇਗੀ ਬਕਾਇਆ ਖੜੀ ਹੈ ਤੇ ਉਸ ਅਦਾਇਗੀ ਦੀ ਬਕਾਇਆ ਨੂੰ ਲੈ ਕੇ ਲਗਾਤਾਰ ਲਾਰੇ, ਲਗਾਤਾਰ ਝੂਠ ਬੋਲਿਆ ਜਾ ਰਿਹਾ ਸੀ ਧੂਰੀ ਵੱਲੋਂ। ਫਿਰ ਉਹਨਾਂ ਨੇ ਇਸ ਗੱਲ ਨਾਲ ਤੈਅ ਕਰ ਲਿਆ ਕਿ ਭਾਈ ਅਸੀਂ ਨਿਲਾਮੀ ਕਰਾ ਦੇਣੀ ਹੈ, ਨਿਲਾਮੀ ਕਰਾ ਕੇ ਜਿਹੜੀ ਰਾਸ਼ੀ ਮਿਲੂਗੀ ਉਹ ਤੁਹਾਡੇ ਖਾਤਿਆਂ 'ਚ ਪਾ ਦਾਂਗੇ ਤੇ ਪਰ ਉੱਥੇ ਧਰਨਾ ਲਗਾਤਾਰ ਜਾਰੀ ਸੀ। ਉਹ ਕਹਿੰਦੇ ਹੁਣ ਨਹੀਂ ਜਾਂਦੇ ਅਸੀਂ, ਹੁਣ ਅਸੀਂ ਧਰਨਾ ਉਦੋਂ ਚੱਕਾਂਗੇ ਜਦੋਂ ਤੁਸੀਂ ਸਾਡੇ ਖਾਤਿਆਂ 'ਚ ਪੈਸੇ ਪਾਓਗੇ। ਹੋਇਆ ਕੀ ਪ੍ਰਵੀਨ ਜੀ, ਜਿਹੜੀ ਮਤਲਬ ਕਿ ਨਿਲਾਮੀ ਕਰਨ ਵਾਲੀ ਧਿਰ ਸੀ ਜਦੋਂ ਉਹ ਆਈ ਤੇ ਜਿਹੜਾ ਸਾਡਾ ਟੈਕਸ ਵਿਭਾਗ ਹੈ ਉਹਦੇ ਨਾਲ ਅਧਿਕਾਰੀ ਆਏ ਤੇ ਜਦੋਂ ਹਿਸਾਬ ਕਿਤਾਬ ਲਾਇਆ ਕਹਿੰਦੇ ਕਿ ਇਹਨਾਂ ਕੰਨੀਓ 40 ਕਰੋੜ ਨਿਕਲ ਗਏ ਧੂਰੀ ਵਾਲੀ ਮਿਲ ਕੰਨੀਓ। ਸੋ ਉਹ ਮਤਲਬ ਕਿ ਸਮਾਨ ਵੇਚ ਕੇ ਵੀ 40 ਕਰੋੜ ਦੇਣੇ ਪੈਣੇ ਸੀ। ਸੋ ਕਹਿੰਦੇ ਕਿ ਉਹਨਾਂ ਕੰਨੀ ਬਕਾਇਆ ਇੰਨਾ ਖੜਾ ਸੀਗਾ, ਪੁਰਾਣੇ ਟੈਕਸ, ਪੁਰਾਣੀਆਂ ਸਾਰੀਆਂ ਅਦਾਇਗੀਆਂ, ਉਹ ਸਾਰਾ ਕੁਝ ਸਰਕਾਰ ਦੀਆਂ ਅਦਾਇਗੀਆਂ, ਤੇ ਉਹ 40 ਕਰੋੜ ਉਹਨਾਂ ਕੰਨੀ ਨਿਕਲਿਆ ਤੇ ਉਹ ਨਿਲਾਮੀ ਰੁਕ ਗਈ। ਤੇ ਉਹ ਤੋਂ ਬਾਅਦ ਕਿਸਾਨ ਜਥੇਬੰਦੀਆਂ ਹੋਰ ਰੋਸ ਜਾਗ ਗਿਆ ਤੇ ਉਹਨਾਂ ਚੋਂ 2 ਕਿਸਾਨ ਉਹਨਾਂ ਦੀ ਚਿਮਨੀ ਤੇ ਜਾ ਚੜੇ ਕਿ ਅਸੀਂ ਥੱਲੇ ਉਤਰਦੇ। ਸੋ ਇੱਕ ਰਾਤ ਉਤਰੇ ਨਹੀਂ, ਦੂਏ ਦਿਨ ਫਿਰ ਉਹਨਾਂ ਨੂੰ ਮਨਾਉਣ ਦੇ ਲਈ ਉੱਥੇ ਮਤਲਬ ਕਿ GM ਸਣੇ 20 ਅਫਸਰ ਪਹੁੰਚ ਗਏ। ਤੇ ਕਿਸਾਨਾਂ ਨੇ ਕੀ ਕੀਤਾ ਪ੍ਰਵੀਨ ਜੀ, ਉਹ ਸਵੇਰੇ 10-11 ਵਜੇ ਆਏ GM ਸਾਹਿਬ ਤੇ ਨਾਲ ਅਧਿਕਾਰੀ ਕਿਸਾਨਾਂ ਨੂੰ ਸਮਝਾਉਣ ਮਨਾਉਣ ਕਿ 31 ਅਕਤੂਬਰ ਤੱਕ ਰੁਕ ਜਾਓ, 31 ਅਕਤੂਬਰ ਤੋਂ ਪਹਿਲਾਂ ਪੈਸੇ ਪਾ ਦਾਂਗੇ। ਉਹ ਕਹਿੰਦੇ ਕੋਈ ਨਾ ਜੀ, ਤੁਸੀਂ ਸ਼ਾਮ ਤੱਕ ਰੁਕ ਜਾਓ। ਤੇ ਉਹਨਾਂ ਨੇ ਉਹ GM ਸਣੇ 20 ਅਧਿਕਾਰੀ ਧਰਨੇ 'ਚ ਬਿਠਾ ਲਏ ਤੇ ਉਧਰ ਉਹ ਸ਼ਾਮ ਤੱਕ ਜਾਣ ਨਹੀਂ ਦਿੱਤੇ। ਤੇ ਦੂਏ ਪਾਸੇ ਪਤਾ ਲੱਗ ਰਿਹਾ ਕਿ ਉਸ ਮਿੱਲ ਦੇ ਵਿੱਚ 200-400 ਦੇ ਕਰੀਬ ਪਰਿਵਾਰ ਰਹਿੰਦੇ ਨੇ। ਇਹਦਾ ਮਤਲਬ 400 ਕੁਆਟਰ ਨੇ ਕਰੀਬ ਮੇਰਾ ਖਿਆਲ, ਉਹ ਬੰਦੇ ਜਿਹੜੇ ਉੱਚ ਰਹਿੰਦੇ ਨੇ ਤੇ ਉਹਨਾਂ ਦਾ ਪਾਣੀ, ਬਿਜਲੀ ਸਾਰਾ ਕਹਿੰਦੇ ਕੱਟ ਦਿੱਤਾ ਗਿਆ ਕਿਸਾਨਾਂ ਵੱਲੋਂ। ਤੇ ਇਸ ਨੂੰ ਲੈ ਕੇ ਅਧਿਕਾਰੀਆਂ ਨੇ ਵੀ ਰੌਲਾ ਪਾਇਆ ਕਿ ਨਹੀਂ ਜੀ, ਇਹ ਤਾਂ ਪਰਿਵਾਰਾਂ ਨਾਲ ਧੋਖਾ ਹੈ, 400 ਜੀ ਇੱਥੇ ਵੱਸਦਾ ਹੈ, ਉਹਨਾਂ ਦਾ ਬਿਜਲੀ ਪਾਣੀ ਬੰਦ ਹੋ ਗਿਆ, ਉਹ ਕਿਵੇਂ ਜੀਉਣਗੇ। ਉਹ ਕਹਿੰਦੇ ਬਾਈ ਸਾਡਾ ਜਿਹੜਾ 8-8 ਕਰੋੜ ਬਕਾਇਆ ਖੜਾ ਹੈ, ਸਾਡਾ ਹੀ ਆ, ਦੇਖੋ ਉਹਦੇ ਵਿੱਚੋਂ ਕਿਸੇ ਦਾ 20,000 ਹੈ, ਕਿਸੇ ਦਾ 40,000। ਅਸੀਂ ਇੰਨੇ ਸਾਲਾਂ ਤੋਂ ਉਡੀਕਦੇ ਹਾਂ, ਪਹਿਲਾਂ 6 ਮਹੀਨੇ ਫਸਲ ਉਡੀਕਦੇ ਹਾਂ ਤੇ ਫਿਰ ਤੁਹਾਡੇ ਮੂੰਹ ਨਹੀਂ ਦੇਖਦੇ ਹਾਂ ਤੇ ਤੁਸੀਂ ਐਂ ਬਣ ਜਾਂਦੇ ਹੋ ਜਿਵੇਂ ਮਤਲਬ ਕਿ ਮਿਲਣੀ ਵਾਲੇ ਪੈਸੇ ਰੱਖ ਲਏ ਹੋਣ। ਸੋ ਇਸ ਲਈ ਕਹਿੰਦੇ ਜਵਾਈ ਫੁੱਫੜ ਤਾਂ ਤੁਸੀਂ ਬਣ ਜਾਂਦੇ ਹੋ ਸਾਡੇ ਲਈ। ਸੋ ਇਹ ਕਹਿੰਦੇ ਹੁਣ ਮਨਜ਼ੂਰ ਨਹੀਂ ਗਾ, ਅਸੀਂ ਨਹੀਂ ਉਧਰ ਤੱਕ ਜਾਂਦੇ ਜਦੋਂ ਤੱਕ ਸਾਡੀ ਅਦਾਇਗੀ ਨਹੀਂ ਹੁੰਦੀ। ਸਾਨੂੰ ਨਹੀਂ ਪਤਾ, ਅਸੀਂ ਕਿਸੇ ਨੂੰ ਤੰਗ ਨਹੀਂ ਕਰਦੇ, ਅਸੀਂ ਤਾਂ ਸ਼ਾਂਤੀਪੂਰਵਕ ਧਰਨੇ ਤੇ ਬੈਠੇ ਹਾਂ। ਬਿਜਲੀ ਪਾਣੀ ਸਾਨੂੰ ਨਹੀਂ ਪਤਾ। ਸੋ ਪਰ ਇਹ ਸਹੀ ਸੀ ਕਿ ਬਿਜਲੀ ਪਾਣੀ ਉੱਥੇ ਕੱਟ ਦਿੱਤੀ ਗਈ ਤੇ ਉੱਥੇ ਦੇ ਵਰਕਰ ਮੁਲਾਜ਼ਮ ਔਖੇ ਵੀ ਹੋਏ, ਪਰਿਵਾਰਾਂ ਦੇ ਜੀ ਬੱਚੇ ਵੀ ਔਖੇ ਹੋਏ। ਪਰ ਇਸ ਚੱਕਰ ਦੇ ਵਿੱਚ 34 ਬੰਦਿਆਂ ਨੇ ਕਹਿੰਦੇ ਅਸਤੀਫਾ ਦਿੱਤਾ। 34 ਬੰਦੇ ਮਿਲ ਤੋਂ ਅਸਤੀਫਾ ਦੇ ਗਏ ਕਿ ਭਾਈ ਕੱਲ ਨੂੰ ਸਾਨੂੰ ਅਸੀਂ ਕਿਸਾਨਾਂ ਦੇ ਮੂੰਹ ਵੀ ਲੱਗਣਾ, ਅਸੀਂ ਆਪਣੇ ਪਿੰਡਾਂ 'ਚ ਵੀ ਜਾਣਾ, ਘਰਾਂ 'ਚ ਵੀ ਜਾਣਾ, ਇਲਾਕਾ ਸਾਡਾ ਵੀ ਇਹੀ ਹੈ ਕਿ ਜੇਕਰ ਤੁਸੀਂ ਨਹੀਂ ਉਹਨਾਂ ਨਾਲ ਮਾਮਲਾ ਨਿਬੇੜਦੇ, ਚੱਕੋ ਸਾਡੇ ਅਸਤੀਫੇ। ਸੋ ਇਸ ਮਾਮਲੇ 'ਚ ਹੁਣ ਧੂਰੀ ਮਿਲ ਦੀ ਦੁਵਿਧਾ ਵੱਡੀ ਹੋ ਗਈ ਹੈ। ਨਿਲਾਮੀ ਕਰਕੇ ਵੀ ਕੁਝ ਨਹੀਂ ਮਿਲ ਰਿਹਾ, ਕਿਸਾਨਾਂ ਦੀ ਅਦਾਇਗੀ ਖੜੀ ਹੈ, ਧਰਨਾ ਲੱਗਿਆ, ਤਾਂ ਇਹ ਮਾਮਲਾ ਪਚੀਦਾ ਹੁੰਦਾ ਜਾ ਰਿਹਾ। ਸੋ ਹੁਣ ਦੇਖਣ ਵਾਲੀ ਗੱਲ ਹੋਊਗੀ ਇਹਦੇ ਵਿੱਚ ਕਿਹੜੀ ਧਿਰ ਵਿੱਚ ਆ ਕੇ ਭੂਮਿਕਾ ਨਿਭਾ ਕੇ ਇਹ ਮਾਮਲਾ ਨਿਬੇੜਦੀ ਹੈ। ਸਰਕਾਰ ਦਮ ਭਰੀ ਜਾਂਦੀ ਹੈ ਕਿ ਅਦਾਇਗੀ ਹੋ ਗਈ, ਖਾਤਿਆਂ 'ਚ ਪੈਸੇ ਪਵਾਤੇ, ਆਹ ਕਰਤਾ, ਪਰ ਆਹ ਤਸਵੀਰ ਸੱਚ ਦਿਖਾਉਂਦੀ ਹੈ ਕਿ ਕਿਸਾਨਾਂ ਨਾਲ ਕਿਵੇਂ ਅਜੇ ਵੀ ਧੋਖਾ ਹੋ ਰਿਹਾ। ਜੀ ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਵਾਸਤੇ। ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਆਪਣੇ ਨਾਲ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਤੋਂ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।